ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸੇਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਚਰਚਿਤ ਕੁਝ ਖਾਸ ਤੇ ਕੁਝ ਤਾਜ਼ਾ ਖਬਰਾਂ ਬਾਰੇ ਜਾਣਕਾਰੀਆਂ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408 272 2500। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ ਸਵਾਲ ਕਰਨਾ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ 415 909 0503 ਤੇ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਨਿਮਾ ਸਹੋਤਾ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ ਤੇ ਸੰਪਰਕ ਨੰਬਰ ਹੈ ਜੀ 209 277 0113। ਵਧੀਆ ਟਰੱਕ ਸਿੱਖਣਾ ਹੈ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 855 905 2575 ਤੇ ਹੁਣ ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਗੈਰ ਸਮਾਜਿਕ ਲੋਕਾਂ ਤੱਤਾਂ ਦਾ ਇਹ ਹੌਸਲੇ ਇੰਨੇ ਕੁ ਬੁਲੰਦ ਹੈ ਵੀ ਇੱਕ ਗੈਂਗਸਟਰ ਨੇ ਦਾਅਵਾ ਕੀਤਾ ਵੀ ਸਿੱਧੂ ਮੂਸੇਵਾਲੇ ਨੂੰ ਮੈਂ ਆਪਣੇ ਹੱਥੀਂ ਮਾਰਿਆ। ਦੇਖੋ ਇਹ ਦੁਨੀਆ ਇਹਨੂੰ ਸਮਝਣ ਵਾਸਤੇ ਬਹੁਤ ਡੂੰਘਾਈ ਦੀ ਜ਼ਰੂਰਤ ਹੈ ਜੀ। ਇਹਦੇ ਵਿੱਚ ਇੱਕ ਸਾਈਕੀ ਹੁੰਦੀ ਹੈ, ਉਸ ਸਾਈਕੀ ਨੂੰ ਫੜਨ ਦੀ ਜ਼ਰੂਰਤ ਹੈ ਜੀ। ਔਰ ਸਾਈਕੀ ਦੇ ਨਾਲ ਇੱਕ ਸਟ੍ਰੈਟਜੀ ਹੁੰਦੀ ਹੈ ਇਹਨਾਂ ਦੀ। ਹੂੰ। ਦੋਏ ਚੀਜ਼ਾਂ ਨੇ, ਇੱਕ ਤੇ ਇਹਨਾਂ ਦੀ ਆਪਣੀ ਇੱਕ ਸਾਈਕੀ ਹੈ ਜੀ। ਜਿਸ ਨੂੰ ਫੜਨ ਵਾਸਤੇ ਬਹੁਤ ਡੂੰਘਾ ਡੈਪਥ 'ਚ ਜਾਣਾ ਪਏਗਾ। ਦੂਸਰੀ ਚੀਜ਼ ਕਿ ਇੱਕ ਸਟ੍ਰੈਟਜੀ, ਇੱਕ ਸਾਈਕੀ, ਇੱਕ ਸਟ੍ਰੈਟਜੀ। ਜੇ ਇਸ ਦੁਨੀਆ ਨੂੰ ਸਮਝਣਾ ਹੈ ਤੇ ਦੋ ਚੀਜ਼ਾਂ ਸਮਝਣੀਆਂ ਪੈਣਗੀਆਂ। ਅੱਛਾ, ਸਾਈਕੀ ਦਾ ਮੈਂ ਮਤਲਬ ਕਿ ਥੋੜਾ ਜਿਹਾ ਦੱਸ ਦੇਣਾ, ਲੰਬਾ ਚੌੜਾ ਵਿਸ਼ਾ ਹੈ ਹਾਂਜੀ। ਕਿ ਯਾਰੀ ਦੋਸਤੀ ਪਿੱਛੇ ਮਰ ਜਾਂਦੇ ਆ, ਮਾਰ ਦਿੰਦੇ, ਬਦਲੇ ਪਿੱਛੇ ਉੱਜੜ ਜਾਂਦੇ, ਉਜਾੜ ਦਿੰਦੇ। ਦੂਸਰੀ ਚੀਜ਼ ਸਟ੍ਰੈਟਜੀ, ਉਹਦਾ ਮੈਂ ਤੁਹਾਨੂੰ ਫਿਰ ਥੋੜੀ ਜਿਹੀ ਦੇਰ ਬਾਅਦ ਵਿਖਿਆਨ ਕਰ ਦੇਣਾ। ਉਸ ਤੋਂ ਪਹਿਲਾ ਮਸਲਾ ਕੀ ਹੋਇਆ ਕਿ ਜੇ ਅੱਜ ਦੇ ਦਿਨ ਦੇ ਵਿੱਚ ਦੇਖੀਏ, ਕਿਉਂਕਿ ਸਾਰੀਆਂ ਖਬਰਾਂ ਸਾਡੀਆਂ ਜਿਹੜੀਆਂ ਉਹ ਸਾਈਡ ਲਾਈਨ ਨੇ ਇਸ ਟਾਈਮ, ਇਸ ਖਬਰ ਤੇ ਹੀ ਸਾਰਿਆਂ ਦੀ ਬਾਜ਼ ਅੱਖ ਰਹਿੰਦੀ ਹੈ ਪੰਜਾਬ ਦੇ ਵਿੱਚ ਕਿ ਕੋਈ ਅਪਡੇਟ ਤੇ ਨਹੀਂ ਆਈ। ਤੋ ਅੱਜ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜੀ, ਭੁੰਦੜ, ਮਲੂਕਾ ਸਾਹਿਬ, ਇਹ ਸਾਰੇ ਗਏ ਨੇ ਦੁੱਖ ਦਾ ਪ੍ਰਗਟਾਵਾ ਕਰਨ। ਇਸ ਤੋਂ ਇਲਾਵਾ ਮੰਤਰੀ ਪਹੁੰਚੇ ਨੇ, ਪਹਿਲੀ ਵਾਰ ਵਜ਼ੀਰ ਹਰਪਾਲ ਸਿੰਘ ਜੀ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਇਹ ਪਹੁੰਚੇ ਨੇ। ਪਰ ਇੱਕ ਤੋਂ ਬਾਅਦ ਤੁਰੰਤ ਮਤਲਬ ਲਾ ਲਓ ਕਿ ਸ਼ਾਮ ਨੂੰ ਇਹ ਖਬਰ ਆਉਂਦੀ ਹੈ ਕਿ ਮਾਨ ਸਾਹਿਬ ਸਵੇਰੇ 8 ਵਜੇ ਪਹੁੰਚ ਰਹੇ ਨੇ। ਜੀ 8 ਵਜੇ ਤੋਂ ਮਤਲਬ ਕਿ ਸਾਜਰੇ ਜਾਣਗੇ। ਇਹ ਵੈਸੇ ਤੈਅ ਹੀ ਸੀਗਾ ਕਿਉਂਕਿ ਸਾਨੂੰ ਜਿੰਨਾ ਕੁ ਪਤਾ ਲੱਗਿਆ ਕਿ ਉਸ ਟਾਈਮ ਸੀਐਮ ਆਉਣਾ ਚਾਹੁੰਦੇ ਸੀਗੇ ਜਿਸ ਟਾਈਮ ਕਹ ਲਓ ਕਿ ਸੰਸਕਾਰ ਹੋ ਰਿਹਾ ਸੀਗਾ ਜਾਂ ਸੰਸਕਾਰ ਦੀ ਤਿਆਰੀ ਸੀ। ਪਰ ਖੁਫੀਆ ਮਹਿਕਮਾ ਇਹਨਾਂ ਦਾ, ਜਿਹੜਾ ਵੈਸੇ ਅੱਜ ਕੱਲ੍ਹ ਖੁਫੀਆ ਮਹਿਕਮਾ ਮਜ਼ਾਕ ਦਾ ਪਾਤਰ ਬਣਿਆ, ਉਹਦੀ ਇਨਪੁਟ ਸੀ ਕਿ ਉੱਥੇ ਜਾਣਾ ਸ਼ਾਇਦ ਠੀਕ ਨਹੀਂ ਹੋਏਗਾ। ਤਾਂ ਫਿਰ ਇੱਕ ਅੰਦਾਜ਼ਾ ਸੀ ਕਿ ਭਗਵੰਤ ਮਾਨ ਉੱਥੇ ਜਾਣਗੇ ਜ਼ਰੂਰ ਪਰ ਸ਼ਾਇਦ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਕੁਝ ਲੇਟ ਲਤੀਫੀ ਕਰ ਸਕਦੇ ਆ। ਤਾਂ ਬਹਰਹਾਲ ਉਹ ਕੱਲ ਨੂੰ ਜਾਣਗੇ। ਇਸ ਤੋਂ ਇਲਾਵਾ ਅੱਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਉਹ ਪਹੁੰਚੇ ਮੂਸੇ ਪਿੰਡ ਦੇ ਵਿੱਚ, ਜਿੱਥੇ ਉਹਨਾਂ ਨੇ ਸਿਕਿਉਰਿਟੀ ਵਗੈਰਾ ਨੂੰ ਲੈ ਕੇ ਗੱਲਾਂ ਬਾਤਾਂ ਵੀ ਕੀਤੀਆਂ ਤੇ ਖੈਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪਰ ਇਸ ਦਰਮਿਆਨ ਜਿਹੜੀ ਖਬਰ ਸਭ ਤੋਂ ਵੱਡੀ ਹੈ, ਇੱਕ ਤੇ ਉਹ ਹੈ ਕਿ ਸੀਐਮ ਮਾਨ ਕੱਲ ਨੂੰ ਪਹੁੰਚਣਗੇ। ਦੂਸਰੀ ਖਬਰ ਵੱਡੀ ਇਹ ਸੀਗੀ ਕਿ ਹਾਈ ਕੋਰਟ ਦੇ ਵਿੱਚ, ਯਾਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਲਾਰੈਂਸ ਬਿਸ਼ਨੋਈ ਨੇ ਪਟੀਸ਼ਨ ਪਾਈ ਸੀਗੀ, ਉਹ ਇੱਥੇ ਵੀ ਖਾਰਜ ਹੋ ਜਾਂਦੀ ਜੀ। ਤਾਂ ਮਤਲਬ ਇਹ ਰਸਤਾ ਖੁੱਲ ਜਾਂਦਾ। ਪਰ ਇਹਦੇ ਵਿੱਚ BBC ਕਹਿ ਰਿਹਾ ਸੀਗਾ ਕਿ ਸ਼ਾਇਦ ਪਹਿਲਾ ਜਿਹੜਾ ਪ੍ਰੋਡਕਸ਼ਨ ਵਾਰੰਟ ਸੀਗਾ ਅੱਜ ਤੋਂ ਕੋਈ 1.5-2 ਸਾਲ ਪਹਿਲਾਂ ਵਾਲਾ, ਉਹਦੇ ਵਿੱਚ ਉਹ ਸੁਪਰੀਮ ਕੋਰਟ ਦਾ ਸਟੇ ਹੈ ਜਿਹੜਾ ਅਜੇ ਤੱਕ ਵੀ ਬਰਕਰਾਰ ਹੈ ਜੀ। ਤਾਂ ਸ਼ਾਇਦ ਇਹਨਾਂ ਨੂੰ ਕਾਨੂੰਨੀ ਬਦਲ ਲੱਭਣੇ ਪੈਣਗੇ। ਪਰ ਕੁਝ ਮੀਡੀਆ ਆਊਟਲੈਟ ਦਾਅਵਾ ਕਰ ਰਹੇ ਆ ਕਿ ਕੋਈ ਅੜਚਨ ਨਹੀਂ ਰਹਿ ਗਈ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਕਿ ਹਾਲ ਦੀ ਘੜੀ ਅਸੀਂ ਇਹਨੂੰ ਨਾਮਜ਼ਦਗੀ ਨਹੀਂ ਕੀਤਾ ਜੀ। ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਮਾਇਨਾ ਕੀ ਰਹਿੰਦਾ।
ਤਾਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਮਤਲਬ ਕਿ ਇਹ ਅਹਿਸਾਸ ਹੋਏਗਾ ਕਿ ਇਹ ਬੰਦਾ ਨਾਮਜ਼ਦ ਕਰ ਲੈਣਾ ਚਾਹੀਦਾ ਹੈ, ਤਾਂ ਫਿਰ ਉਸ ਤੋਂ ਬਾਅਦ ਦੀ ਗੇਮ ਨਾ। ਤਾਂ ਕਹਿਣ ਦਾ ਮਤਲਬ ਇਹੀ ਨਿਕਲਦਾ ਹੈ ਕਿ ਹਾਲੇ ਕਾਨੂੰਨੀ ਜ਼ੋਰ ਅਜ਼ਮਾਇਸ਼ ਉੱਧਰ ਚੱਲ ਰਹੀ ਹੈ ਜੀ। ਪਰ ਇਸ ਦਰਮਿਆਨ ਜਦੋਂ ਪਟੀਸ਼ਨ ਰੱਦ ਹੋ ਜਾਂਦੀ ਹੈ, ਪਟੀਸ਼ਨ ਖਾਰਜ ਹੋ ਜਾਂਦੀ ਹੈ ਔਰ ਲਾਰੈਂਸ ਬਿਸ਼ਨੋਈ ਜਾਂ ਕਹਿ ਲਓ ਇਹਨਾਂ ਦੇ ਗਰੁੱਪ ਦੇ ਖਿਲਾਫ ਇੱਕ ਗੁੱਸਾ ਵੀ ਹੈ, ਇਹ ਭਾਵਨਾਵਾਂ ਦੇ ਵੇਗ ਹੁੰਦੇ ਆ, ਤਾਂ ਫਿਰ ਇਹ ਖਬਰ ਜਿਹੜੀ ਹੈ ਉਹ ਅੱਗ ਵਾਂਗ ਫੈਲਦੀ ਹੈ। ਤਾਂ ਖੁਦ ਇੱਕ ਚੈਨਲ ਹੈ ਸਾਡੇ ਇੱਥੇ ਚੱਲਦਾ ਨਿਊਜ਼ 18 ਜੀ, ਉਹਨਾਂ ਦਾ ਇੱਕ ਖੇਤਰੀ ਚੈਨਲ ਹੈ ਜਿਹੜਾ ਪੰਜਾਬੀ ਦਾ ਚੈਨਲ, ਉਹਨਾਂ ਦੇ ਸਟੂਡੀਓ 'ਚ ਕਾਲ ਆਉਂਦੀ ਹੈ, ਬਾਕਾਇਦਾ ਕਾਲ ਕੀਤੀ ਜਾਂਦੀ ਹੈ ਕਿਸੇ ਵਿਅਕਤੀ ਵੱਲੋਂ ਜਿਹੜਾ ਕਿ ਦਾਅਵਾ ਕਰਦਾ ਕਿ ਉਹ ਸਚਿਨ ਬਿਸ਼ਨੋਈ ਹੈ, ਸਚਿਨ ਦੇ ਤਾਰਿਆਂ ਵਾਲੀ ਜੀ। ਤੋ ਮਤਲਬ ਕਿ ਉਹ ਫਿਰ ਗੱਲਾਂ ਦੱਸਦਾ, ਉਹ ਕਹਿੰਦਾ ਕਿ ਮੂਸੇ ਵਾਲੇ ਨੂੰ ਮੈਂ ਮਾਰਿਆ, ਆਪਣੇ ਹੱਥੀਂ ਮਾਰਿਆ ਜੀ। ਫਿਰ ਨਾਲ ਇਹ ਗੱਲ ਕਹਿੰਦਾ ਬੇਵਾਕੀ ਦੇ ਨਾਲ ਕਿ ਦੇਖੋ ਇਹਨਾਂ ਨੇ ਵਿੱਕੀ ਦੇ ਕਾਤਲਾਂ ਨੂੰ ਸਪੋਰਟ ਕੀਤੀ ਸੀ, ਰਹਿਣ ਲਈ ਜਗ੍ਹਾ ਦਿੱਤੀ ਸੀ, ਅਸੀਂ ਵੇਟ ਕੀਤਾ, ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਕਹਿਤਾ ਸੀ ਕਿ ਸਿੱਧੂ ਦੀ ਇਨਵੋਲਵਮੈਂਟ ਹੈ ਜੀ, ਪਰ ਅਸੀਂ ਉਡੀਕਦੇ ਰਹੇ, ਇਹਨਾਂ ਨੇ ਕੋਈ ਕਦਮ ਨਹੀਂ ਪੁੱਟਿਆ, ਤਾਂ ਫਿਰ ਅਖੀਰ ਅਸੀਂ ਕਦਮ ਚੱਕ ਦਿੱਤਾ। ਉਹਨਾਂ ਨੇ ਪੁੱਛਿਆ ਕਿ ਬਈ ਤੁਹਾਡੇ ਕੋਲ ਇਹੋ ਜਿਹੇ ਐਡੇ ਜ਼ਬਰਦਸਤ ਹਥਿਆਰ ਕਿੱਥੋਂ ਆਏ, ਤਾਂ ਉਹਨੇ ਕਿਹਾ ਕਿ ਇਹ ਤਾਂ ਕੁਛ ਵੀ ਨਹੀਂ, ਜੋ ਤੁਸੀਂ ਹਾਲੀਵੁੱਡ ਦੀਆਂ ਫਿਲਮਾਂ 'ਚ ਦੇਖਦੇ ਹੋ, ਸਾਡੇ ਕੋਲ ਤਾਂ ਇਹੋ ਜਿਹੇ ਪਏ ਨੇ। ਓ ਅੱਛਾ, ਇਹੋ ਜਿਹੇ ਪਏ ਆ, ਅਸੀਂ ਹੋਰ ਵੀ ਮਾਰਾਂਗੇ। ਕਹਿੰਦੇ ਆ ਕਿ ਦੇਖੋ ਸਾਡੀ ਤਿਆਰੀ ਆ, ਅਸੀਂ ਹੋਰ ਵੀ ਮਾਰਾਂਗੇ, ਤੇ ਜਿਹੜੇ ਸਾਨੂੰ ਵੰਗਾਰਦੇ ਪਏ ਉਹ ਸਾਡੇ ਲੈਵਲ ਤੇ ਨੇ। ਤਾਂ ਸਚਿਨ ਬਿਸ਼ਨੋਈ ਨਾਂ ਦਾ ਇਸ ਵਿਅਕਤੀ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਅਸੀਂ ਹੋਰ ਵੀ ਮਾਰਾਂਗੇ, ਟਾਰਗੇਟ ਪੁੱਛਿਆ ਗਿਆ ਤਾਂ ਕੌਣ, ਉਹਨੇ ਆਖਿਆ ਕਿ ਨਹੀਂ ਟਾਰਗੇਟ ਨਹੀਂ ਦੱਸਾਂਗੇ, ਪਰ ਜਿਹੜੇ ਲੋਕ ਧਮਕੀਆਂ ਦੇ ਰਹੇ ਉਹਨਾਂ ਦੇ 2 ਦਿਨ ਤਾਂ ਲੰਘ ਗਏ ਆ, ਪਰ ਜੇ ਉਹਨਾਂ ਨੇ ਸਵਾਦ ਲੈਣਾ ਤੇ ਸਾਡੇ ਸਾਹਮਣੇ ਆ ਕੇ ਲੜਨਾ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਤੁਸੀਂ ਇਸ ਚੀਜ਼ ਨੂੰ ਸਮਝ ਲਓ ਕਿ ਸਟ੍ਰੈਟਜੀ ਕੀ ਹੁੰਦੀ ਹੈ। ਜੀ, ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਹੋ ਜਾਂਦੀ ਆ, ਇੱਕ ਇਹਨਾਂ ਦੇ ਅਗੇਂਸਟ ਪੰਜਾਬ ਪੁਲਿਸ ਕਿਤੇ ਨਾ ਕਿਤੇ ਜਿਹੜਾ ਸੈਂਟੀਮੈਂਟ ਹੈ ਉਹਨੂੰ ਵਰਤ ਸਕਦੀ ਹੈ, ਐਸੀ ਵੀ ਸੰਭਾਵਨਾ ਹੈ। ਤਾਂ ਫਿਰ ਇਹ ਜਿਹੜਾ ਇੱਕ ਤਰ੍ਹਾਂ ਨਾਲ ਕਨਫੈਸ਼ਨ ਆਉਂਦਾ ਹੈ ਕਾਲ ਕਰਕੇ ਇੱਕ ਟੈਲੀਵਿਜ਼ਨ ਚੈਨਲ ਨੂੰ। ਸੋ ਦੇਖਦੇ ਹੁਣ ਕੀ ਚੱਲਦਾ ਹੈ, ਤੇ ਹਾਲੇ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿ ਵਾਕਿਆ ਸਚਿਨ ਨੇ ਕਾਲ ਕੀਤੀ ਹੈ, ਵਾਕਿਆ ਉਹ ਜੋ ਕਲੇਮ ਕਰ ਰਿਹਾ ਕਾਲ ਦੇ ਵਿੱਚ ਕਿ ਮੈਂ ਇਹਦਾ ਸ਼ਾਇਦ ਭਾਂਜਾ ਲਾਰੈਂਸ ਦਾ। ਇਹ ਚੀਜ਼ਾਂ ਜਦੋਂ ਤੱਕ ਪੁਲਿਸ ਜਿਹੜੀ ਆਪਣੇ ਪੱਧਰ ਤੇ ਵੈਰੀਫਾਈਡ ਕਰਕੇ ਕਲੀਅਰ ਨਹੀਂ ਕਰਦੀ, ਉਹਦੀ ਪੁਸ਼ਟੀ ਨਹੀਂ ਕਰਦੀ, ਉਦੋਂ ਤੱਕ ਤੇ ਸਿਰਫ ਇੱਕ ਸੂਚਨਾ ਹੈ ਜਾਂ ਕਹਿ ਲਓ ਕਿ ਇੱਕ ਖਬਰ ਆ। ਪਰ ਇਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਈਕੀ ਤੇ ਸਟ੍ਰੈਟਜੀ, ਇਹਨਾਂ ਚੀਜ਼ਾਂ ਨੂੰ ਸਮਝਣ ਦੇ ਵਿੱਚ ਮਦਦ ਤੁਹਾਨੂੰ ਜ਼ਰੂਰ ਮਿਲੇਗੀ। ਬਾਕੀ ਜੋ ਵੀ ਹੈ ਕਿ ਦੇਖੋ ਜੇ ਸੱਚੀਓ ਹੈ ਤਾਂ ਵੀ ਮਾੜੀ ਗੱਲ ਹੈ, ਜੇ ਕਿਸੇ ਨੇ ਕੁਛ ਏਦਾਂ ਜਾਂਚ ਪੜਤਾਲ ਭੜਕਾਉਣ ਵਾਸਤੇ ਕੀਤਾ ਤੇ ਉੱਤੇ ਅਨਦਰ ਪੜਤਾਲ ਦਾ ਵਿਸ਼ਾ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਵੇਂ ਸੰਸਾਰ ਜੰਗ ਦੇ ਵਿੱਚ ਅਲਾਈਡ ਫੋਰਸਸ ਲੜ ਰਹੀਆਂ ਸੀਗੀਆਂ, ਤਾਂ ਇਸ ਤਰੀਕੇ ਨਾਲ ਹੁਣ ਇੱਥੇ ਅਲਾਇੰਸ ਬਣ ਰਹੇ ਨੇ ਛੋਟੇ ਜਾਂ ਵੱਡੇ ਗਰੋਹਾਂ ਦੇ। ਤਾਂ ਇਹ ਇੱਕ ਬਹੁਤ ਖਤਰਨਾਕ ਸੰਕੇਤ ਆ। ਇੰਦੌਰੀ ਨੇ ਕਿਹਾ ਸੀਗਾ, ਇਸ वर्ष हमने जमीनों में धुआं बोया है, इस वर्ष हमने जमीनों में धुआं बोया है, फल नहीं आएंगे, अब शाखों पे बम आएंगे। ਤਾਂ ਮਤਲਬ ਕਿ ਜਿਹੜਾ ਆ ਸਾਲ ਆ 2022 ਦਾ, ਇਹਦੇ ਵਿੱਚ ਕਾਫੀ ਕੁਝ ਹੋ ਗਿਆ। ਤਾਂ ਮੇਰੇ ਖਿਆਲ ਦੇ ਨਾਲ ਜੇ ਸਰਕਾਰ ਹਰਕਤ ਦੇ ਵਿੱਚ ਨਹੀਂ ਆਉਂਦੀ ਤਾਂ ਫਿਰ ਬਹੁਤ ਬਹੁਤ ਵੱਡੀ ਇੱਥੇ ਇੱਕ ਕਹਿ ਲਓ ਕਿ ਜੰਗ ਹੋ ਸਕਦੀ ਹੈ, ਜਿਹਦੇ ਵਿੱਚ ਨੁਕਸਾਨ ਕਿਸੇ ਦਾ ਵੀ ਹੋ ਸਕਦਾ। ਪਰ ਸਰਕਾਰ ਇਹ ਫੈਸਲਾ ਲੈਣ ਲਈ ਕਿ ਸੀਐਮ ਜਿਹੜਾ ਹੈ ਉਹ ਜਾਏਗਾ ਮੂਸੇ ਪਿੰਡ, ਪਰ ਉਸ ਤੋਂ ਪਹਿਲਾਂ ਦਿੱਲੀ ਨੂੰ ਹੱਥ ਲਾ ਕੇ ਆਉਂਦੀ ਹੈ, ਉੱਥੇ ਪਤਾ ਨਹੀਂ ਕੀ ਰੱਖਿਆ, ਉੱਥੇ ਜਾ ਕੇ ਆਏ। ਜੀ ਜੀ, ਸੁਰੱਖਿਆ ਜਿਹੜੀ ਆ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਬਣੀ ਹੋਈ ਹੈ, ਚਰਚਾ ਦਾ ਵਿਸ਼ਾ ਹੈ। ਹੁਣ ਸੁਣਨ ਦੇ ਵਿੱਚ ਆ ਰਿਹਾ ਮਿੰਟੂ ਜੀ ਵੀ ਪੰਜਾਬ ਦੇ 424 ਲੋਕਾਂ ਦੀ ਜਿਹੜੀ ਸੁਰੱਖਿਆ ਉਹ ਮੁੜ ਬਹਾਲ ਹੋਵੇਗੀ। ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਬਾਬਤ ਕੋਈ? ਹਾਈ ਕੋਰਟ ਦੇ ਵਿੱਚ ਸੁਣਵਾਈ ਤਾਂ ਇਹਨਾਂ ਦੀ ਸਟਾਰਟ ਹੋ ਗਈ ਸੀ, 2 ਤਰੀਕ ਨੂੰ ਇਹਨਾਂ ਨੇ ਜਵਾਬ ਦੇਣਾ ਸੀ ਤੇ ਅੱਜ ਹੈ 2 ਤਰੀਕ। ਇਹਨਾਂ ਨੇ ਜਾ ਕੇ ਆਪਣਾ ਜਿਹੜਾ ਜਵਾਬ ਹੈ ਉਹ ਸੀਲਬੰਦ ਰਿਪੋਰਟ ਦੇ ਰੂਪ ਦੇ ਵਿੱਚ ਦਾਖਲ ਕਰ ਦਿੱਤਾ ਹੈ। ਮਤਲਬ ਕਿ ਇਹਨਾਂ ਨੇ ਕੋਰਟ ਨੂੰ ਦੱਸਣਾ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ, ਖਾਸ ਤੌਰ ਤੇ ਜਿਹੜਾ ਮਾਮਲਾ ਲੀਕ ਹੋ ਗਿਆ, ਕੌਨਫੀਡੈਂਸ਼ੀਅਲ ਸੀਗਾ ਜਿਹੜਾ ਇੰਡੀਆ ਦੇ ਵਿੱਚ। ਵੈਸੇ ਤੇ
ਇਸ ਮਾਮਲੇ ਦੇ ਵਿੱਚ ਜਿੰਨਾ ਮੈਂ ਕਹੂੰਗਾ ਕਿ ਘਟੀਆ ਰੋਲ ਮੀਡੀਆ ਦਾ ਰਿਹਾ। ਅੱਜ ਮੈਂ ਇੱਕ ਚੈਨਲ ਦੀ ਡਿਬੇਟ ਦੇਖ ਰਿਹਾ ਸੀ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਤਰਜਮਾਨ ਕਹਿੰਦਾ ਕਿ ਤੁਸੀਂ ਤੇ 8 ਵਜੇ ਹੀ ਚਲਾ ਦਿੱਤੀ ਸੀ, ਤੁਹਾਡੇ ਕੋਲ ਕਿੱਥੋਂ ਆ ਗਈ, ਤੁਸੀਂ ਦੱਸ ਦਿਓ। ਉਹ ਮੀਡੀਆ ਨੂੰ ਪੁੱਛ ਰਿਹਾ। ਹੁਣ ਮੀਡੀਆ ਕੋਲ ਕੋਈ ਜਵਾਬ ਨਹੀਂ ਹੈ ਤੇ ਸਾਡੇ ਕੋਲ ਆ ਗਿਆ ਜੀ, ਅਸੀਂ ਤੇ ਚਲਾਵਾਂਗੇ। ਅਰੇ ਯਾਰ, ਤੁਹਾਡੇ ਕੋਲ ਤੇ ਬਹੁਤ ਕੁਝ ਆ ਸਕਦਾ ਹੈ। ਤੁਸੀਂ, ਜੇ ਤੁਹਾਨੂੰ ਇਹ ਅਕਲ ਹੀ ਹੈ ਨਹੀਂਗੀ ਕਿ ਸਾਡੀ ਇਸ ਸੂਚਨਾ ਦੇ ਨਾਲ ਕਿਸੇ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਆ, ਫਿਰ ਤੁਹਾਡੇ ਐਥਿਕਸ, ਤੁਹਾਡੀਆਂ ਇਹ ਵੱਡੀਆਂ ਵੱਡੀਆਂ ਮਾਰ ਕੇ ਬਾਜ਼ੀ ਵਾਲੀਆਂ ਗੱਲਾਂ, ਇਹ ਸਿਰਫ ਹਵਾਈ ਨੇ, ਫਜ਼ੂਲ ਨੇ। ਖੁਦ ਤੁਹਾਨੂੰ ਆਪਣੇ ਵਿਵੇਕ ਨਾਲ ਕਈ ਵਾਰ ਸੋਚਣਾ ਪੈਂਦਾ। ਬਹੁਤ ਕੁਝ ਹੁੰਦਾ ਹੈ, ਬਹੁਤ ਕੁਝ ਹੁੰਦਾ ਬੰਦੇ ਦੇ ਕੋਲ। ਇੱਕ ਪੱਤਰਕਾਰ ਦੇ ਕੋਲ ਹਜ਼ਾਰਾਂ ਸੂਚਨਾਵਾਂ ਆਉਂਦੀਆਂ ਹੋ ਸਕਦੀਆਂ ਇੱਕ ਦਿਨ 'ਚ, ਪਰ ਉਹ ਨਸ਼ਰ ਉਹਨੇ ਕਦੋਂ ਕਿਸ ਵੇਲੇ ਕਰਨੀ ਹੈ, ਉਹਦੇ ਵਿਵੇਕ ਤੇ ਨਿਰਭਰ ਕਰਦਾ, ਕਿਉਂਕਿ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦਾ। ਕਿਸੇ ਦਾ ਕੋਈ ਘਾਟਾ ਵਾਧਾ ਹੋ ਗਿਆ ਤਾਂ ਖੈਰ, ਇਹ ਜ਼ਿੰਮੇਵਾਰੀਆਂ ਨਿਭਾਉਣ ਤੋਂ ਅੱਜ ਕੱਲ ਕੁਝ ਪੱਤਰਕਾਰ ਜਿਹੜੇ ਆ ਨਾ, ਥੋੜੇ ਜਿਹੇ ਪਿਛਾ ਨੂੰ ਹਟ ਗਏ ਨੇ। ਪਤਾ ਨਹੀਂ ਕੀ ਗੱਲ ਹੈ, ਕਿਹੋ ਜਿਹੀ ਰੁੱਤ ਆ ਗਈ ਹੈ। ਤਾਂ ਖੈਰ, ਇਹ ਮਾਮਲਾ ਜਿਹੜਾ ਉਹ ਹੁਣ ਚਲੋ ਸੀਲਬੰਦ ਰਿਪੋਰਟ ਜਿਹੜੀ ਹੈਗੀ ਆ ਉਹ ਹੈਗਾ ਉੱਥੇ ਹਾਈ ਕੋਰਟ ਦੇ ਵਿੱਚ, ਪਰ ਇਹਨਾਂ ਨੇ ਇੱਕ ਗੱਲ ਕਹਿ ਦਿੱਤੀ ਆ ਕਿ ਦੇਖੋ, ਜਿਹੜਾ ਘੱਲੂਘਾਰਾ ਹਫ਼ਤਾ ਹੁੰਦਾ ਹੈ, ਤਾਂ ਇਹਦੇ ਮੱਦੇ ਨਜ਼ਰ ਹੀ ਅਸੀਂ ਇਹ ਸਿਕਿਉਰਿਟੀ ਵਾਪਸ ਬੁਲਾਈ ਸੀਗੀ, ਇਹਨੂੰ ਨਾਲ ਦੀ ਨਾਲ ਅਸੀਂ ਰੀਸਟੋਰ ਕਰ ਦੇਵਾਂਗੇ। ਮਤਲਬ ਕਿ ਜਿੰਨੀ ਵੀ ਅਸੀਂ ਸਿਕਿਉਰਿਟੀ ਜਿਹੜੀ ਹੈ ਵਾਪਸ ਬੁਲਾਈ ਹੈ। ਪਰ ਜਿਵੇਂ ਸਮੀਖਿਆ ਕੀਤੀ ਇਹਨਾਂ ਨੇ, ਜਿਵੇਂ ਕਹਿ ਲਓ ਕਿ ਪਬਲਿਕਲੀ ਸਟੰਟਬਾਜ਼ੀ ਕੀਤੀ ਹੈ, ਉਹਦੇ ਜਵਾਬ ਹਾਲੇ ਦੇਣੇ ਪੈਣਗੇ, ਉਹਦੇ ਤੇ ਬਹਿਸ ਹੋਏਗੀ। ਬਾਕੀ ਇੱਕ ਚੀਜ਼ ਜਿਹੜੀ ਆ ਹਾਈ ਕੋਰਟ ਨੇ ਕਹੀ ਹੈ ਕਿ ਕਿਉਂਕਿ ਉੱਥੇ ਜਿੱਦਾਂ ਕੁਲਵੀਰ ਜੀਰਾ ਜਾਂ ਕੁਝ ਹੋਰ ਲੀਡਰ ਵੀ ਪਹੁੰਚੇ ਹੋਏ ਨੇ ਹਾਈ ਕੋਰਟ, ਤਾਂ ਹਾਈ ਕੋਰਟ ਨੇ ਇੱਕ ਸਲਾਹ ਦਿੱਤੀ ਆ ਕਿ ਵੇਖੋ, ਗੱਲ ਇਹ ਆ ਕਿ 2 ਤੋਂ ਵੱਧ ਜੇ ਗਨਮੈਨ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਉੱਥੇ ਐਸਟੀਮੇਟ ਵੀ ਦਿੱਤਾ ਹੈ ਕਿ ਦੇਖੋ ਜੀ 76,000 ਰੁਪਇਆ ਖਰਚ ਆਉਂਦਾ ਇੱਕ ਗਾਰਡ ਤੇ ਮੰਥਲੀ, 76,000 ਰੁਪਇਆ। ਤਾਂ ਫਿਰ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ। ਇੱਕ ਸਲਾਹ ਦਿੱਤੀ ਹਾਈ ਕੋਰਟ ਨੇ, ਆਰਡਰ ਪਾਸ ਨਹੀਂ ਕੀਤਾ, ਕਿਉਂਕਿ ਹਾਈ ਕੋਰਟ ਦਾ ਜੁਰਿਸਡਿਕਸ਼ਨ ਜਿਹੜਾ ਹੈ ਉਹ ਇਸ ਮਾਮਲੇ 'ਚ ਨਹੀਂ ਬਣਦਾ। ਇਹ ਸਮਝਣ ਦੀ ਜ਼ਰੂਰਤ ਹੈ। ਕੁਛ ਲੋਕ ਜਾਂ ਕਹਿ ਲਓ ਫਿਰ ਮੀਡੀਆ ਵਾਲੇ, ਮੈਂ ਤੇ ਹੈਰਾਨ ਹੁੰਦਾ, ਹੁਣ ਕੁਛ ਮੀਡੀਆ ਵਾਲੇ ਕਹਿਣਗੇ ਕਿ ਹਾਈ ਕੋਰਟ ਨੇ ਹੁਕਮ ਦੇ ਦਿੱਤਾ। ਜੀ ਹਾਈ ਕੋਰਟ ਕੁਛ ਮਾਮਲਿਆਂ 'ਚ ਹੁਕਮ ਨਹੀਂ ਪਾਸ ਕਰ ਸਕਦਾ। ਇਹ ਸਾਰਾ ਕੰਮ ਕਰਨਾ ਹੁੰਦਾ ਤੁਹਾਡੀ ਜਿਹੜੀ ਵਿਧਾਨ ਪਾਲਿਕਾ ਹੈ। ਤੋਂ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੁਜੈਸਟ ਕੀਤਾ ਕਿ ਕਿਉਂ ਨਾ ਇਸ ਤਰ੍ਹਾਂ ਹੋਵੇ ਕਿ ਜਿਹੜਾ 2 ਤੋਂ ਵੱਧ, ਕਿਉਂਕਿ 2 ਦੀ ਜ਼ਰੂਰਤ ਆਮ ਬੰਦੇ ਨੂੰ 2 ਗਨਮੈਨ ਦੇ ਦਿੱਤੇ ਜਾਂਦੇ, ਗਰੀਬ ਮਾਤੜ ਨੂੰ ਵੀ ਮਿਲ ਜਾਂਦੇ। ਬਈ ਜਿਹੜਾ 2 ਤੋਂ ਵੱਧ ਲੋਚਾ ਰੱਖਦਾ ਹੈ ਕਿ ਮੈਨੂੰ ਇੰਨੇ ਚਾਹੀਦੇ ਆ, ਮੈਨੂੰ ਓਪੀ ਸੋਨੀ ਨੇ ਜਿੱਦਾਂ ਗਰਾਰੀ ਫਸਾਲੀ ਕਹਿੰਦਾ 36 ਸੀਗੇ, 18 ਹੀ ਰਹਿ ਗਏ ਆ। ਹਾਈ ਕੋਰਟ ਨੇ ਆਖਿਆ ਬਟਾਲੀਅਨ ਬਿਠਾ ਦਈਏ ਤੁਹਾਡੇ ਘਰ ਦੀ ਛੱਤ ਤੇ, ਰਾਜੀ ਰਹੋਗੇ? ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਕਿ ਜਿਹੜੀ 2 ਤੋਂ ਵੱਧ ਸਿਕਿਉਰਿਟੀ ਜਿਹਦੇ ਕੋਲ ਹੋਏਗੀ, ਤਾਂ ਕਿਉਂ ਨਾ ਉਹਦੀ ਜੇਬ ਦੇ ਵਿੱਚੋਂ ਖਰਚੀ ਲੈ ਲਓ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਲਾਹ, ਪਰ ਮੇਰੇ ਖਿਆਲ ਦੇ ਨਾਲ ਖੂਬਸੂਰਤ ਗੱਲ ਹੈ ਕਿ ਤੁਹਾਨੂੰ ਐਸਾ ਇੱਕ ਤੇ ਕਹਿ ਲਓ ਬਣਾਉਣਾ ਪਏਗਾ ਢਾਂਚਾ ਕਿ ਬਈ ਜਿਹੜੀ ਸਿਕਿਉਰਿਟੀ ਦਿੰਦੇ ਹੋ, ਜਦੋਂ ਤੁਸੀਂ ਵਾਪਸ ਲੈਣੀ ਹੈ, ਕੋਈ ਨੋਟਿਸ ਦਿਓ, ਕਿਸੇ ਨੂੰ ਕੋਈ ਥੋੜਾ ਸਮਾਂ ਦਿਓ। ਤੇ ਸਿਕਿਉਰਿਟੀ ਜਦੋਂ ਪ੍ਰੋਵਾਈਡ ਕਰਨੀ ਹੈ ਕਿਸੇ ਨੂੰ ਫਸਟ ਟਾਈਮ, ਪਹਿਲੀ ਵਾਰੀ, ਤਾਂ ਫਿਰ ਪੂਰਾ ਇਹ ਕਹਿ ਲਓ ਕਿ ਬਰੀਕ ਬੀਨੀ ਦੇ ਨਾਲ ਵੇਖਿਆ ਜਾਵੇ ਕਿ ਹਾਂ, ਇਹ ਵਾਕਈ ਸਿਕਿਉਰਿਟੀ ਦੇ ਕਾਬਲ ਹੈਗਾ। ਦੂਜੀ ਚੀਜ਼ ਜਿਹੜੀ ਹੈ ਕਿ ਵਾਕਿਆ ਜਿਹੜੇ ਅਫੋਰਡੇਬਲ ਮਤਲਬ ਕਿ ਹੈਗੇ ਨੇ, ਜੋ ਅਫੋਰਡ ਕਰ ਸਕਦੇ ਨੇ, ਤਾਂ ਉਹ ਅਫੋਰਡੇਬਲ ਜਿਹੜੇ ਲੋਕ ਆ, ਉਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਖਜ਼ਾਨੇ 'ਚ ਦੇਣਾ ਚਾਹੀਦਾ, ਕਿਉਂਕਿ ਤੁਸੀਂ ਸਟੇਟਸ ਸਿੰਬਲ ਵੀ ਬਣਾ ਲਿਆ। ਔਰ ਹੱਦ ਦੀ ਗੱਲ ਆ ਕਿ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਹੁਣ ਤੁਸੀਂ ਇੱਕ ਤਰ੍ਹਾਂ ਨਾਲ ਫਿਰ ਸਿਕਿਉਰਿਟੀ ਦੇ ਮਾਮਲੇ 'ਚ ਇਸਤੇਮਾਲ ਕਰੋਗੇ, ਮੇਰੀ ਗਰੰਟੀ ਹੈ, ਮੇਰੀ ਗਰੰਟੀ ਹੈ, ਤੁਸੀਂ ਜਾ ਕੇ ਕਰੋਗੇ। ਤਾਂ ਕਹਿਣ ਦਾ ਮਤਲਬ ਹੈ ਕਿ ਜਦ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਤਾਂ ਜਿਹੜੀਆਂ ਤੁਹਾਡੀਆਂ ਉੱਥੇ ਐਫੀਡੈਵਿਟ ਦੇ ਵਿੱਚ ਰਕਮਾਂ ਹੁੰਦੀਆਂ ਕਿ ਮੇਰੇ ਅਸਾਸੇ ਇੰਨੇ ਕਰੋੜ ਦੇ, ਮੇਰੇ ਅਸਾਸੇ ਇੰਨੇ ਕਰੋੜ ਦੇ, ਕਈਆਂ ਦੇ ਕੋਲ 150 ਕਰੋੜ 200 ਕਰੋੜ ਰੁਪਈਆ ਵੀ ਹੈ ਐਲਾਨੀਆਂ, ਤਾਂ ਜੇ ਉਹ ਦੇ ਦੇਣ ਆਪਣੀ ਸਿਕਿਉਰਿਟੀ ਦਾ ਖਰਚਾ, ਤੇ ਕੀ ਆਖਰ ਆਉਣ ਲੱਗੀ ਆ। ਸੋ ਇਸ ਸਲਾਹ ਤੇ ਕਾਫੀ ਕਹਿ ਲਓ ਕਿ ਚਰਚਾ ਹੈ, ਪਰ ਸਾਡੇ ਬਜ਼ੁਰਗਾਂ ਦੀ ਇੱਕ ਨਾ ਕਹਾਵਤ ਚੇਤੇ ਆ ਗਈ, ਉਹਨਾਂ ਕਿਹਾ ਕਾਵਾਂ ਕੋਲੋਂ ਢੋਲ ਵਜਾਉਣੇ, ਭੂਤਾਂ ਕੋਲੋਂ ਮਰਾਦਾ। ਬੜਾ ਸਾਦਾ ਜਿਹਾ ਇਹਦਾ ਕਹਿ ਲਈਏ ਕਿ ਮਤਲਬ ਨਿਕਲਦਾ ਹੈ, ਕਾਵਾਂ ਕੋਲੋਂ ਢੋਲ ਵਜਾਉਣੇ, ਭੂਤਾਂ ਕੋਲੋਂ ਮਰਾਦਾ। ਵੀ ਐਸੇ ਬੰਦੇ ਤੋਂ ਜਾਂ
ਇਹੋ ਜਿਹੇ ਲੋਕਾਂ ਤੋਂ ਉਮੀਦ ਰੱਖਣੀ ਕਿ ਬਈ ਜਿਹੜੇ ਬੁਖਾਰ ਨਾ ਕਿਸੇ ਨੂੰ ਉਧਾਰਾ ਦੇਣ, ਉਹ ਸਿਕਿਉਰਿਟੀ ਵਾਸਤੇ ਇਸ ਤਰ੍ਹਾਂ ਪੈਸੇ ਦੇਣਗੇ। ਤਾਂ ਉਹਦੇ ਵਾਸਤੇ ਕਹਿੰਦੇ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਕਾਵਾਂ ਕੋਲ ਢੋਲ ਵਜਾਉਣੇ ਤੇ ਤੂਤਾ ਕੋਈ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਾਏ ਆ, ਲੋਕਾਂ ਤੋਂ ਵੀ ਕੋਈ ਰਾਏ ਮੰਗੀ ਹੈ ਜੀ? ਦੇਖੋ ਗੱਲ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਇਸ ਟਾਈਮ ਬੜੇ ਜਿੱਦਾਂ ਕਹਿ ਰਹੀ ਹੈ ਕਿ ਐਕਟਿਵ ਨਜ਼ਰ ਆ ਰਹੇ ਨੇ। ਬੜੀਆਂ ਡੂੰਘੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਨੇ, ਉਹ ਕੱਢ ਲਿਆਉਂਦੇ ਆ, ਅਕਸਰ ਕੱਢ ਲਿਆਉਂਦੇ ਆ। ਆਮ ਆਦਮੀ ਪਾਰਟੀ ਦੇ ਨਾਲ ਜੇ ਕੋਈ ਫੈਕਚੁਅਲੀ ਲੜਾਈ ਲੜ ਰਿਹਾ, ਤਥਾਤਮਕ ਲੜਾਈ ਲੜ ਰਿਹਾ, ਜੇ ਕੋਈ ਜ਼ੁਰਤ ਨਾਲ ਲੜਾਈ ਲੜ ਰਿਹਾ, ਔਰ ਜੇ ਕੋਈ ਮਰਿਆਦਾ ਦੇ ਦਾਇਰੇ 'ਚ ਰਹਿ ਕੇ ਲੜਾਈ ਲੜ ਰਿਹਾ ਤਾਂ ਉਹ ਸੁਖਪਾਲ ਖਹਿਰਾ ਵਨ ਮੈਨ ਆਰਮੀ ਭਾਵੇਂ। ਕਿਉਂਕਿ ਕਾਂਗਰਸ ਨੂੰ ਤੁਸੀਂ ਵੇਖੋ, ਕਾਂਗਰਸ ਆਪਣੇ ਪੱਧਰ ਤੇ ਮੂਸੇਵਾਲੇ ਦਾ ਮਸਲਾ ਚੁੱਕ ਰਹੀ ਹੈ, ਚੁੱਕਣਾ ਵੀ ਚਾਹੀਦਾ ਕਿਉਂਕਿ ਕਾਂਗਰਸਮੈਨ ਸੀਗਾ, ਠੀਕ ਹੈ ਨਾ। ਕਾਂਗਰਸ ਉਹਦੀ ਸਪੋਰਟ ਦੇ ਵਿੱਚ ਆਵੇ, ਕੋਈ ਉਹਦੇ 'ਚ ਹੈ ਨਹੀਂ, ਕੋਈ ਮਤਲਬ ਕਿ ਹੈਰਾਨੀ ਵੀ ਨਹੀਂ ਹੋਣੀ ਚਾਹੀਦੀ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੋਣੀ ਚਾਹੀਦੀ। ਪਰ ਦੂਸਰੇ ਪਾਸੇ ਦੇਖੋਗੇ ਤਾਂ ਸੁਖਪਾਲ ਖਹਿਰਾ ਉਹਦੇ ਵਿੱਚ ਨਜ਼ਰ ਨਹੀਂ ਆਏਗਾ, ਉਸ ਗਰੁੱਪ ਦੇ ਵਿੱਚ ਸੁਖਪਾਲ ਖਹਿਰਾ ਇਕੱਲਾ ਜਿਹਾ ਨਜ਼ਰ ਆਏਗਾ ਲੜਦਾ। ਤਾਂ ਇਹਨੇ ਹੁਣ ਸੁਖਪਾਲ ਖਹਿਰਾ ਹੋਰਾਂ ਨੇ ਜਿਹੜੀ ਗੱਲ ਕਹੀ ਆ, ਇਹਨਾਂ ਨੇ ਇੱਕ ਤੇ ਉਹੀ ਬਾਰ-ਬਾਰ ਜਿੱਦਾਂ ਉਹ ਦੁਹਰਾ ਰਹੇ ਨੇ ਕਿ ਟਰੋਲ ਆਰਮੀ ਦੇ ਮੈਂਬਰ ਹੋਣ, ਇਹਨਾਂ ਨੇ ਆਪਣੇ ਵਿਰੋਧੀਆਂ ਖਿਲਾਫ ਫੇਕ ਆਈਡੀਜ਼ ਤੋਂ ਨਫ਼ਰਤ ਦੀ ਭਾਵਨਾ ਨਾਲ ਗਾਲੀ ਗਲੋਚ ਜੋ ਗੰਦੀ ਭਾਸ਼ਾ ਵਰਤਦੇ ਆ, ਤਾਂ ਉਹਨਾਂ ਵਾਸਤੇ ਮਤਲਬ ਕਿ ਪੱਕਾ ਟਿਕਾਣਾ ਬਣਾ ਦਿੱਤਾ। ਜਿਵੇਂ ਇਹਨਾਂ ਨੇ ਪਿਛਲੇ ਦਿਨ ਖੁਲਾਸਾ ਕੀਤਾ ਸੀਗਾ ਕਿ ਕੁਝ ਜੌਬਸ ਜਿਹੜੀਆਂ ਸੀਗੀਆਂ ਆਰਜ਼ੀ ਤੌਰ ਤੇ, ਟੈਂਪਰੇਰੀ ਜਿੱਦਾਂ ਕਹਿ ਲਓ, ਵੱਡੀਆਂ ਤਨਖਾਹਾਂ ਤੇ ਉਹ ਦਵਾ ਦਿੱਤੀਆਂ। ਤੇ ਇਹ ਕਹਿੰਦੇ ਆ ਕਿ ਮੇਰੇ ਕੁਝ ਸੁਲਝੇ ਹੋਏ ਸਾਥੀਆਂ ਨੇ ਮੈਨੂੰ ਸਲਾਹ ਦਿੱਤੀ ਕਿ ਆਪਣੇ ਫੇਸਬੁੱਕ ਪੇਜ ਦੀ ਕਮੈਂਟ ਵਾਲੀ ਆਪਸ਼ਨ ਹੁਣ ਬੰਦ ਕਰ ਦਿਓ, ਤਾਂ ਕਿ ਆਪ ਦੇ ਬਦਤਮੀਜ਼, ਅੰਨੇ ਭਗਤ ਤੇ ਫੇਕ ਆਈਡੀਜ਼ ਵਾਲੇ ਸਾਡੀਆਂ ਪੋਸਟਾਂ ਤੇ ਗਲਤ ਭਾਸ਼ਾ ਦੀ ਵਰਤੋਂ ਨਾ ਕਰ ਸਕਣ। ਤਾਂ ਇਹਨਾਂ ਨੇ ਰਾਏ ਮੰਗੀ ਕਿ ਕੀ ਇਹ ਆਪਸ਼ਨ ਬੰਦ ਕਰ ਦੇਣੀ ਚਾਹੀਦੀ ਹੈ ਜਾਂ ਨਹੀਂ। ਤੇ ਇਹ ਮਸਲਾ ਹੈ ਜਿਹੜਾ ਕੁੱਲ ਮਿਲਾ ਕੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਟਰੋਲ ਆਰਮੀ ਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਸਰਕਾਰੀ ਜਾਮਾ ਪਵਾ ਕੇ ਡਾਇਰੈਕਟਰ ਪਬਲਿਕ ਰਿਲੇਸ਼ਨ ਦੇ ਦਫ਼ਤਰ 'ਚ ਬਿਠਾਇਆ ਹੋਇਆ ਹੈ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਠੀਕ ਆ, ਜੋ ਇਸ ਵੇਲੇ ਚੱਲਦਾ ਹੈ, ਸਾਨੂੰ ਵੀ ਬਥੇਰਾ ਕੁਝ ਬੋਲਿਆ ਜਾਂਦਾ। ਤੁਸੀਂ ਸਰਕਾਰ ਦੇ ਉਲਟ ਬੋਲੋਗੇ, ਸਰਕਾਰ ਚਾਹੇ ਖਹਿਰਾ ਸਾਹਿਬ ਕੀ ਪਾਰਟੀ ਦੀ ਕਿਉਂ ਨਾ ਹੋਵੇ, ਮਿਰਚਾਂ ਲੱਗਦੀਆਂ ਨੇ, ਤਾਂ ਸਰਕਾਰਾਂ ਦੇ ਖਿਲਾਫ ਬੋਲਣਾ ਹਮੇਸ਼ਾ ਬੜਾ ਔਖਾ ਹੁੰਦਾ ਹੈ। ਜਿਹੜੇ ਬਾਹਰ ਹੋ ਜਾਂਦੇ ਉਹਨਾਂ ਦੇ ਖਿਲਾਫ ਤੇ ਜਿੰਨਾ ਮਰਜ਼ੀ ਬੋਲ ਲਓ, ਜਿੰਨੀ ਮਰਜ਼ੀ ਰੋਟੀ ਚਲਾ ਲਓ, ਜਿੰਨੇ ਮਰਜ਼ੀ ਵਿਊਜ਼ ਲੈ ਲਓ, ਕੋਈ ਚੱਕਰ ਨਹੀਂ ਹੈ। ਤਾਂ ਸਰਕਾਰ ਦੇ ਖਿਲਾਫ, ਸੱਤਾ ਦੇ ਖਿਲਾਫ ਬੋਲਣ ਲੱਗਿਆ ਇਸੂ ਪੈਂਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਮੈਨੂੰ ਨਹੀਂ ਲੱਗਦਾ, ਠੀਕ ਆ ਕਿ ਇਹ ਆਪੋ ਆਪਣੀ ਤੁਹਾਡੀ ਪ੍ਰੋਫਾਈਲ ਆ, ਤੁਹਾਡੇ ਆਪੋ ਆਪਣੇ ਵਿਚਾਰ ਨੇ, ਕੋਈ ਕਰ ਸਕਦਾ ਤਾਂ ਕਰੇ, ਜ਼ਰੂਰ ਕਰੇ। ਪਰ ਮੈਨੂੰ ਨਹੀਂ ਲੱਗਦਾ ਕਿ ਆਪਸ਼ਨ ਬੰਦ ਕਰਨ ਦੀ ਜ਼ਰੂਰਤ ਹੈ, ਖੁੱਲਾ ਰੱਖਣਾ ਚਾਹੀਦਾ ਕਮੈਂਟ ਬਾਕਸ, ਬਲੌਕ ਕਰੋ ਇਹਨਾਂ ਨੂੰ, ਤਾਂ ਕਿ ਦੂਸਰੇ ਲੋਕਾਂ ਨੂੰ ਵੀ ਪਤਾ ਲੱਗਦਾ ਰਹੇ ਕਿ ਫੇਕ ਆਈਡੀਜ਼, ਟਰੋਲ ਆਰਮੀ ਇਹ ਕਿਸ ਤਰ੍ਹਾਂ, ਮਤਲਬ ਕਿ ਇੱਕ ਸਾਰਥਕ ਆਲੋਚਨਾ ਨੂੰ ਵੀ ਕਿਸ ਤਰ੍ਹਾਂ ਅਟੈਕ ਕਰਦੇ ਆ। ਠੀਕ ਆ, ਜੇ ਕੋਈ ਬਦਤਮੀਜ਼ੀ ਕਰਦਾ ਹੈ, ਕਿਸੇ ਲੀਡਰ ਦੇ ਖਿਲਾਫ ਗਲਤ ਤੱਥ ਬਿਆਨੀ ਕਰਦਾ ਹੈ, ਬਈ ਤੁਸੀਂ ਉਹਦਾ ਵਿਰੋਧ ਕਰੋ ਜੰਮ ਕੇ। ਇੱਕ ਸਾਰਥਕ ਆਲੋਚਨਾ ਨੂੰ ਦਬਾਉਣ ਦਾ ਮਤਲਬ ਹੈ ਕਿ ਤੁਸੀਂ ਡੈਮੋਕ੍ਰੇਸੀ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਦੀਆਂ ਜੜ੍ਹਾਂ 'ਚ ਤੇਲ ਪਾ ਰਹੇ ਹੋ। ਤੁਸੀਂ ਕਿਸੇ ਦੇ ਪਿਛੋਕੜ ਤੇ ਚਲੇ ਜਾਂਦੇ ਹੋ, ਕਿਸੇ ਦੇ ਕੁਛ, ਕਿਸੇ ਦੀਆਂ ਫੋਟੋ ਐਡਿਟ ਕਰ ਦਿੰਦੇ ਹੋ, ਤਾਂ ਮਤਲਬ ਇਹ ਹੈ ਕਿ ਤੁਸੀਂ ਡੈਮੋਕ੍ਰੈਟਿਕ ਵੈਲਿਊਜ਼ ਦੇ ਦੁਸ਼ਮਣ ਹੋ। ਜਦ ਕਿ ਤੁਸੀਂ ਤਨਖਾਹ ਕਿੱਥੋਂ ਲੈ ਰਹੇ ਹੋ ਫਿਰ? ਇਸੇ ਕੰਮ ਦੀ, ਡੈਮੋਕ੍ਰੇਸੀ ਨੂੰ ਕਤਲ ਕਰਨ ਦੀ ਤੁਸੀਂ ਤਨਖਾਹ ਲੈ ਰਹੇ ਹੋ। ਇਹੋ ਜਿਹਾ ਤਾਂ ਮੇਰੇ ਖਿਆਲ ਦੇ ਨਾਲ ਢਾਂਚਾ ਬੜਾ ਹਾਸੋਹੀਣਾ ਵੀ ਹੋਏਗਾ ਔਰ ਖਤਰਨਾਕ ਵੀ ਹੋਏਗਾ ਆਉਣ ਵਾਲੇ ਸਮੇਂ 'ਚ। ਜੀ ਮਿੰਟੂ ਜੀ, ਕੇਂਦਰੀ ਜੇਲ੍ਹ ਦੇ ਵਿੱਚ ਬੰਦੀਆਂ ਦੇ ਵਿਚਾਲੇ ਕੋਈ ਲੜਾਈ ਹੋਈ ਹੈ ਤੇ ਜ਼ਖਮੀ ਵੀ ਹੋ ਗਿਆ ਜੀ ਇੱਕ ਜਣਾ। ਦੇਖੋ, ਇੱਕ ਮਸਲਾ ਜਿਹੜਾ ਇਹ ਧਿਆਨ ਦੇਣ ਵਾਲਾ ਹੈ, ਇੱਧਰ ਇਹਨਾਂ ਨੂੰ ਧਿਆਨ ਦੇਣਾ ਪਵੇਗਾ। ਤੁਹਾਨੂੰ ਤਾਂ ਨਹੀਂ, ਤੁਸੀਂ ਤੇ ਖਬਰਾਂ ਤੇ ਧਿਆਨ ਰੱਖੋ, ਇੱਧਰ ਧਿਆਨ ਦੇਣਾ ਪਏਗਾ ਜਿਨ੍ਹਾਂ ਦੇ ਕੋਲ ਸਿਸਟਮ ਦੀ ਚਾਬੀ ਹੈ। ਕਿਉਂਕਿ ਅੱਜ 2-3 ਜੇਲ੍ਹਾਂ ਦੇ ਵਿੱਚ ਉਤਲ ਪੁਤਲ ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਹੈਵੀ ਰਿਕਵਰੀ ਹੋਈ ਹੈ, ਮਤਲਬ ਕਿ ਮੋਬਾਈਲ ਵਗੈਰਾ ਜੋ ਉੱਥੇ ਦੱਸਦੇ ਕਿ ਫੜੇ ਗਏ ਨੇ। ਦੂਸਰੇ ਪਾਸੇ ਅੱਜ ਸਵੇਰੇ ਹੀ ਫਿਰੋਜ਼ਪੁਰ ਦੇ ਵਿੱਚੋਂ ਖਬਰ ਆ ਗਈ ਸੀ ਕਿ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੇ ਵਿੱਚ ਬੰਦੀਆਂ ਦੇ 2 ਗਰੁੱਪਾਂ ਦੀ ਬੜੀ ਵੱਡੀ ਝੜਪ ਹੋਈ ਹੈ। ਕਿਉਂਕਿ ਉੱਥੋਂ ਹੀ ਦੇਖੋ, ਲਾਰੈਂਸ ਬਿਸ਼ਨੋਈ, ਜੈਪਾਲ ਭੁੱਲਰ, ਚਲੋ ਛੱਡ ਦਿਓ ABC, ਜਿਹੜਾ ਫਿਰੋਜ਼ਪੁਰ ਹੈ, ਫਿਰੋਜ਼ਪੁਰ ਤੋਂ ਜਿਹੜਾ ਮੁਕਤਸਰ, ਇਹ ਏਰੀਆ ਜਿਹੜਾ ਫਿਰੋਜ਼ਪੁਰ ਦੇ ਵਿੱਚੋਂ ਹੀ ਨਿਕਲਿਆ ਪੁਰਾਣਾ, ਚਾਹੇ ਫਾਜ਼ਿਲਕਾ ਚਾਹੇ ਮੁਕਤਸਰ ਆ,
ਇਸ ਇਲਾਕੇ ਨੂੰ ਹੀ ਪਹਿਲਾ ਗੜ ਕਿਹਾ ਜਾ ਸਕਦਾ ਹੈ ਗਰੋਹਬਾਜ਼ਾਂ ਦਾ। ਸੋ ਬਹੁਤ ਸਾਰੇ ਹਾਲੇ ਵੀ ਜਿਹੜੇ ਇਹਨਾਂ ਦੇ ਮਤਲਬ ਕਿ ਆਪਣੇ ਬੰਦੇ ਨੇ ਉੱਥੇ ਬੈਠੇ ਨੇ। ਅੱਜ ਹੋਇਆ ਕਿ ਜਿਵੇਂ ਹੀ ਇਸ ਮਰਡਰ ਦੇ ਵਿੱਚ, ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਮੰਨੇ ਨੂੰ ਕੱਢ ਕੇ ਲਿਆਂਦਾ, ਜਿਹਨੇ ਕੁਲਵੀਰ ਨਰੂਆਣੇ ਨੂੰ ਮਾਰਿਆ ਸੀਗਾ ਜੀ, ਤਾਂ ਮੰਨੇ ਨੂੰ ਜਦੋਂ ਲਿਆਂਦਾ ਤਾਂ ਉੱਥੇ ਭੇਡ, ਦੇਖੋ ਇਹ ਗੱਲਾਂ ਅਫੀਸ਼ੀਅਲੀ ਨਹੀਂ ਆਉਂਦੀਆਂ ਬਾਹਰ, ਕਿਉਂਕਿ ਜੇਲ੍ਹ ਦੀ ਇੱਕ ਦੁਨੀਆ, ਉਹਦੇ ਵਿੱਚੋਂ ਸੂਚਨਾ ਜਿਹੜੀ ਹੈ ਉਹ ਛਣ ਕੇ ਬਾਹਰ ਆਉਂਦੀ ਹੁੰਦੀ। ਤੇ ਇੱਥੋਂ ਖਬਰ ਵੀ ਜਿਹੜੀ ਹੈ ਨਾ, ਉਹ ਵੀ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਜੋ ਜੇਲ੍ਹ ਦੇ ਵਿੱਚ ਨਹੀਂ ਜਾਣੀ ਚਾਹੀਦੀ ਉਹ ਕੱਟ ਕੇ ਜਾਂਦੀ, ਉਨੀ ਅਖਬਾਰ ਕੱਟੀ ਹੁੰਦੀ, ਚਾਹੇ 100 ਕਾਪੀ ਅੰਦਰ ਜਾਂਦੀ, ਚਾਹੇ 500 ਕਾਪੀ ਅੰਦਰ ਜਾਂਦੀ ਹੈ। ਮਤਲਬ ਚਿੱਠੀ ਵੀ ਤੁਹਾਡੀ ਸੈਂਸਰ ਹੋ ਕੇ ਜਾਣੀ ਹੈ। ਸੋ ਇਸ ਕਰਕੇ ਇਹ ਸੂਚਨਾ ਨਹੀਂ ਆਉਂਦੀ। ਪਰ ਸਾਨੂੰ ਜਿੰਨਾ ਕੁ ਪਤਾ ਲੱਗਿਆ ਕਿ ਇਸ ਗੱਲੋਂ ਭੇੜ ਹੋ ਗਿਆ ਕਿਉਂਕਿ ਇੱਕ ਗਰੁੱਪ ਦਾ ਦੋਸ਼ ਆ ਕਿ ਮੰਨੇ ਦੀ ਮੁਖਬਰੀ ਇੱਥੋਂ ਕੀਤੀ ਗਈ ਹੈ। ਤਾਂ ਉੱਥੇ ਕਾਫੀ ਵੱਡਾ ਭੇੜ ਹੋਇਆ। ਜੇਲ੍ਹ ਅਧਿਕਾਰੀ ਤੇ ਨਹੀਂ ਦੱਸਦੇ ਹੁੰਦੇ ਅਫੀਸ਼ੀਅਲੀ ਕਿ ਏਦਾਂ ਹੋਇਆ ਏਦਾਂ ਹੋਇਆ। ਤਾਂ ਲੁਧਿਆਣੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਉੱਥੇ ਵੀ ਗਰੋਹਬਾਜ਼ਾਂ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਪੰਗਾ ਪਿਆ ਹੈ। ਸੋ ਇਹ ਜਿਹੜੀਆਂ ਲੜਾਈਆਂ ਹੋ ਰਹੀਆਂ ਨੇ, ਮਤਲਬ ਕਿ ਜਿਵੇਂ ਆਂਦੇ ਹੁੰਦੇ ਆ ਨਾ ਕਿ ਉੱਡਦੀਆਂ ਦੇ ਪਿੱਛੇ ਦੌੜਨ ਨਾਲੋਂ ਜਿਹੜੀਆਂ ਤੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖ ਲਓ ਤਾਂ ਅੱਛੀ ਗੱਲ ਹੁੰਦੀ ਹੈ ਕਿ ਤੁਸੀਂ ਉੱਡਦੀਆਂ ਫੜਨ ਲਈ ਇਹ ਨਹੀਂ ਹੈ ਕਿ ਉਧਰੋਂ ਬੇਧਿਆਨੇ ਹੋ ਜਾਓ। ਸੋ ਇਸ ਕਰਕੇ ਇਸ ਪਾਸੇ ਵੀ ਧਿਆਨ ਦੇਣਾ ਪਏਗਾ ਕਿ ਕਿਤੇ ਇੱਧਰ ਕੋਈ ਬੰਦਾ ਨਾ ਮਰ ਜਾਵੇ। ਉੱਥੇ ਵੀ ਉਤਲ ਪੁਤਲ ਹੋਏਗੀ। ਜਿੰਨੀ ਬਾਹਰ ਸਟ੍ਰੈਸ ਹੋਏਗੀ ਗਰੁੱਪਬਾਜ਼ੀ ਦੀ, ਗਰੋਹਬਾਜ਼ੀ ਦੀ, ਇਹ ਮੈਂ ਤੁਹਾਨੂੰ ਦੱਸ ਦੇਵਾਂ, ਉਦੋਂ ਕਈ ਗੁਣਾ ਜ਼ਿਆਦਾ ਰਿਐਕਸ਼ਨ ਜੇਲ੍ਹਾਂ 'ਚ ਹੋਏਗਾ ਕਿਉਂਕਿ ਉਹਨਾਂ ਸਾਰਿਆਂ ਗਰੁੱਪਾਂ ਦੇ ਬੰਦੇ ਜੇਲ੍ਹਾਂ 'ਚ ਬੈਠੇ ਹੁੰਦੇ ਨੇ ਤੇ ਪੰਜਾਬ ਹੈਗਾ ਨਿੱਕਾ ਜਿਹਾ। ਜਿਵੇਂ ਤੁਹਾਡੀ ਫਿਲਮ ਦੀ ਐਡ ਚੱਲੀ ਜਾਂਦੀ ਸੀ, ਮਾਹੀ ਮੇਰਾ ਨਿੱਕਾ ਜਿਹਾ, ਮਤਲਬ ਇਹ ਆ ਕਿ ਇੱਥੇ ਪੰਜਾਬ ਜਿਹੜਾ ਨਿੱਕਾ ਜਿਹਾ, ਜੇਲ੍ਹ ਸ਼ਿਫਟ ਕਰਕੇ ਕਿੱਥੇ ਘੱਲੋਗੇ? 100 ਕਿਲੋਮੀਟਰ ਦੇ ਏਰੀਏ 'ਚ, 50 ਕਿਲੋਮੀਟਰ ਏਰੀਏ 'ਚ, ਉੱਥੇ ਫੇਰ ਗਰੁੱਪ ਬਣ ਜਾਂਦਾ। ਸੋ ਕਹਿਣ ਦਾ ਮਤਲਬ ਕਿ ਇਸ ਪਾਸੇ ਵੀ ਧਿਆਨ ਜਾਂ ਤਵੱਜੋ ਦੇਣ ਦੀ ਜ਼ਰੂਰਤ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗਰਾਲ ਦੇ ਗਨਮੈਨ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਉਹਨਾਂ ਦੀ। ਦੇਖੋ ਇਹ ਵੀ ਇੱਕ ਮਸਲਾ ਬਣਿਆ ਪਿਆ ਹੈ। ਥੋੜੇ ਦਿਨ ਪਹਿਲਾਂ, ਮੇਰੇ ਖਿਆਲ ਦੇ ਨਾਲ 2 ਜਾਂ 3 ਦਿਨ ਪਹਿਲਾਂ, ਇੱਕ ਕੁੜੀ ਸ਼ਾਇਦ ਸਟੱਡੀ ਕਰਦੀ ਹੈ ਕਿਸੇ ਮੁਲਕ ਦੇ ਵਿੱਚ ਤੇ ਉਹਦੇ ਨਾਲ ਫੋਨ ਕਰ ਰਿਹਾ ਸੀ, ਗੱਲ ਕਰ ਰਿਹਾ ਸੀ ਉਹਦਾ ਬਾਪ ਪੁਲਿਸ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਉਹ ਵੀ ਗੋਲੀ ਮਾਰ ਲੈਂਦਾ। ਇਹ 2 ਦਿਨ ਦੀ ਪਹਿਲਾਂ ਦੀ ਗੱਲ ਆ। ਬਾਅਦ ਦੇ ਵਿੱਚ ਪਰਚਾ ਹੋ ਗਿਆ, ਮੇਰੇ ਖਿਆਲ ਦੇ ਨਾਲ ਇੱਕ ਵੱਡੇ ਅਫਸਰ ਤੇ ਵੀ ਪਰਚਾ ਹੋ ਗਿਆ ਜਿਹਦੇ ਨਾਲ ਉਹ ਬਤੌਰ ਗਨਮੈਨ ਕੰਮ ਕਰਦਾ ਸੀਗਾ। ਤਾਂ ਉੱਥੇ ਵੀ ਕਿਹਾ ਜਾ ਰਿਹਾ ਕਿ ਉਸ ਬੰਦੇ ਨੂੰ ਮਜਬੂਰ ਕੀਤਾ ਗਿਆ। ਇਹ ਜਿਹੜਾ ਵਿਧਾਇਕ ਦੇ ਨਾਲ ਮੁੰਡਾ ਸੀਗਾ, ਇਹ ਦੱਸਦੇ ਆ ਕਿ ਵਿਧਾਇਕ ਤਾਂ ਹੈ ਨਹੀਂ ਸੀਗਾ, ਉੱਥੇ ਸੀ ਉਹਨਾਂ ਦੇ ਕੁਆਟਰਾਂ ਦੇ ਵਿੱਚ ਜਿੱਥੇ ਕੋਈ ਰਹਿਸ਼ ਬਣਾਈ ਹੋਏਗੀ, ਕਿ ਇਹ ਥੋੜਾ ਸਮਾਂ ਪਹਿਲਾਂ ਹੀ ਵਿਆਹਿਆ। ਤੇ ਦੱਸਦੇ ਆ, ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੀਡੀਆ ਰਾਹੀਂ ਜੋ ਆਪਾਂ ਨੂੰ ਮਿਲਦੀਆਂ ਨੇ ਉਹ ਆ। ਤਾਂ ਇਹ ਕਹਿੰਦੇ ਆ ਕਿ ਮਾਨਸਿਕ ਤੌਰ ਤੇ ਮੁੰਡਾ ਠੀਕ ਨਹੀਂ ਸੀ, ਜਵਾਨ ਹੀ ਸੀਗਾ, ਮਤਲਬ ਕਿ ਨਵੀਂ ਭਰਤੀ 'ਚ ਹੋਏਗਾ। ਸੋ ਇਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ। ਗੱਲ ਇਹ ਆ ਕਿ ਇਸ ਚੀਜ਼ ਨੂੰ ਥੋੜਾ ਜਿਹਾ ਹੁਣ ਵੇਖਣ ਦੀ ਜ਼ਰੂਰਤ ਹੈ ਕਿ ਪੁਲਿਸ ਵਾਲੇ ਖੁਦ ਨੂੰ ਕਿਉਂ ਸ਼ੂਟ ਕਰ ਰਹੇ ਆ। ਜਿਵੇਂ ਮੈਂ ਤੁਹਾਨੂੰ ਇੱਕ ਮਾਜ਼ਰਾ ਹੋਰ ਜੋੜ ਕੇ ਦੱਸਿਆ, 2 ਦਿਨ ਪਹਿਲਾਂ ਇਸ ਤਰ੍ਹਾਂ ਹੀ ਇੱਕ ਪੁਲਿਸ ਮੁਲਾਜ਼ਮ ਜਿਹੜਾ ਕਿ ਮੇਰੇ ਖਿਆਲ ਦੇ ਨਾਲ ASI ਸੀਗਾ ਤੇ ਜਿਹਦੀ ਉਮਰ ਵੀ ਲਾ ਲਓ ਕਿ 45-46 ਸਾਲ ਸੀ, ਤਾਂ ਉਹ ਕਰ ਜਾਂਦਾ ਖੁਦਕੁਸ਼ੀ। ਔਰ ਇਸ ਤੋਂ ਬਾਅਦ ਇਹ ਤਾਂ ਇੱਕ ਦੋਸ਼ ਵੀ ਲੱਗਦਾ। ਇੱਕ ਹੋਰ SHO ਹੈ ਜਿਹੜਾ, ਉਹ ਵੀ ਆਪਣੇ ਅਫਸਰਾਂ ਦੇ ਖਿਲਾਫ ਕੋਰਟ ਤੱਕ ਗਿਆ ਕਿ ਮੈਨੂੰ ਬਹੁਤ ਪ੍ਰੈਸ਼ਰਾਈਜ਼ ਕਰ ਰਹੇ ਆ। ਸੋ ਹੋਰ ਆਡੀਓ ਤੁਹਾਡੇ ਸਾਹਮਣੇ ਆ। ਮਤਲਬ ਇਹ ਆ ਕਿ ਚਾਹੇ ਉਹ ਲੀਡਰਾਂ ਦੇ ਨਾਲ ਕੰਮ ਕਰ ਰਹੇ ਨੇ, ਚਾਹੇ ਅਫਸਰਾਂ ਦੇ ਨਾਲ ਕੰਮ ਕਰ ਰਹੇ ਨੇ, ਪੁਲਿਸ ਕਰਮੀ ਕਿਤੇ ਨਾ ਕਿਤੇ ਇਹਨਾਂ ਦੇ ਦਬਾਅ ਹੇਠ ਨਜ਼ਰ ਆ ਰਹੇ ਆ। ਜਿਵੇਂ ਅਸੀਂ ਦੇਖਦੇ ਹਾਂ ਕਿ ਨੀਮ ਫੌਜੀ ਦਸਤਿਆਂ ਦੇ ਵਿੱਚ ਜਦੋਂ ਜਵਾਨ ਮਾਨਸਿਕ ਤੌਰ ਤੇ ਬਹੁਤ ਟੁੱਟ ਜਾਂਦੇ ਤਾਂ ਜਾਂ ਫਿਰ ਸ਼ੂਟ ਆਊਟ ਹੋ ਜਾਂਦਾ ਜਾਂ ਫਿਰ ਖੁਦਕੁਸ਼ੀ ਕਰ ਲੈਂਦੇ ਨੇ। ਤਾਂ ਕੁਝ ਸਮੇਂ ਦੇ ਅੰਦਰ ਅੰਦਰ 350 ਇਸ ਤਰ੍ਹਾਂ ਦੇ ਮਾਮਲੇ ਆ ਜਾਣਗੇ ਤੁਹਾਡੇ ਸਾਹਮਣੇ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਹੁਣ ਪੁਲਿਸ ਨੂੰ ਵੇਖਣ ਦਾ ਮਸਲਾ ਹੈ ਕਿ ਭਾਈ ਉਹਨਾਂ ਦੇ ਜਵਾਨ ਇਸ ਤਰ੍ਹਾਂ ਖੁਦਕੁਸ਼ੀ ਕਿਉਂ ਕਰ ਰਹੇ ਨੇ, ਕਿਉਂਕਿ ਇਹ ਖੁਦਕੁਸ਼ੀ ਤੱਕ ਮਸਲਾ ਹੈ। ਕੱਲ ਨੂੰ ਜਿਵੇਂ ਮੈਂ ਕਿਹਾ ਕਿ ਸ਼ੂਟ ਆਊਟ ਨਾ ਸ਼ੁਰੂ ਹੋ ਜਾਣ। ਦੇਖੋ ਇਹ ਵੈਸੇ ਤੇ ਬੜੀ ਕਹਿ ਲਓ ਕਲੈਣੀ ਜੀ ਆਵਾਜ਼ ਹੁੰਦੀ ਜਿਹੜੀ ਅਸੀਂ ਇਸ ਤਰ੍ਹਾਂ ਦੀ ਪਹਿਲਾਂ ਹੀ ਕੱਢ ਦਿੰਦੇ ਪੱਤਰਕਾਰ ਲੋਕ, ਪਰ ਇਹ ਹੁੰਦਾ ਕਿ ਡਰ ਹੁੰਦਾ ਕਿਉਂਕਿ ਜਦੋਂ ਤੁਸੀਂ ਦੂਸਰੇ ਪਾਸੇ ਸਟ੍ਰੈਸ ਚੋਂ ਨਿਕਲੀਆਂ ਚੀਜ਼ਾਂ ਦੇਖਦੇ ਹੋ ਕਿ ਸਾਡੇ ਇੱਥੇ ਹੁਣ ਪੰਜਾਬ ਦੇ ਵਿੱਚ ਸਟ੍ਰੈਸ ਦੇ ਕਾਰਨ ਟੱਬਰ ਦੇ ਟੱਬਰ ਫਨਾਹ ਹੋ ਜਾਂਦੇ ਨੇ, ਤਬਾਹ ਹੋ ਜਾਂਦੇ ਨੇ। ਜਦੋਂ ਨੀਮ ਫੌਜੀ ਦਸਤਿਆਂ ਦੇ ਵਿੱਚੋਂ ਜਾਂ
कह लो कि इस तरह ਦੀਆਂ ਖਬਰਾਂ ਆ ਜਾਂਦੀਆਂ ਨੇ ਤਾਂ ਫਿਰ ਸਟ੍ਰੈਸ ਦੇ ਨਾਲ ਹੀ ਜਾਂ ਇਹ ਚੀਜ਼ਾਂ ਜਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਸੇ ਮਹਿਕਮੇ ਚੋਂ ਹੀ ਮਹਿਕਮੇ ਦੇ ਕਰਮਚਾਰੀ ਨੂੰ ਤੇ ਇਹ ਚੀਜ਼ਾਂ ਵੱਡੀਆਂ ਨਾ ਬਣ ਜਾਣ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਪਰ ਧਿਆਨ ਕਿੱਥੇ ਕਿੱਥੇ ਦੇਣ ਕਿਉਂਕਿ ਉਹਨਾਂ ਦਾ ਧਿਆਨ ਤੇ ਸ਼ਾਇਦ ਵੰਡਿਆ ਹੋਇਆ ਜੀ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਖੇਲਾ ਸ਼ੁਰੂ ਹੋ ਗਿਆ ਕਈ ਵਿਧਾਇਕ ਬਾਹਰਲੇ ਰਾਜਾਂ ਨੂੰ ਰਵਾਨਾ ਹੋ ਗਿਆ ਮਿੰਟੂ ਜੀ ਦੇਖੋ ਇੱਥੇ ਰਾਜ ਸਭਾ ਦੇ 2 ਮੈਂਬਰਾਂ ਦੀ ਚੋਣ ਆ 10 ਜੂਨ ਨੂੰ ਯਾਨੀ ਪੰਜਾਬ ਦੇ ਬਰੋਬਰ ਪੰਜਾਬ ਵਾਲੇ ਤੇ 2 ਗਏ ਜੀ ਪੰਜਾਬ ਦੇ ਵਿੱਚ ਤਾਂ ਵੈਸੇ ਕਮਾਲ ਦੀ ਗੱਲ ਆ ਕਿ ਕਿਸੇ ਨੇ ਵੀ ਪੰਜਾਬ ਦੇ ਵਿੱਚੋਂ ਆਜ਼ਾਦ ਨਹੀਂ ਕੋਈ ਪਰਚਾ ਭਰਿਆ ਮੈਨੂੰ ਇਹ ਲੱਗਦਾ ਸੀਗਾ ਕਿ ਆਜ਼ਾਦ ਪਰਚਾ ਪਹਿਲੇ ਪੰਜਾਂ 'ਚ ਕੋਈ ਭਰਦਾ ਜੀ ਜਿਹਨੂੰ ਪੰਜਾਬ ਸਮਝਦਾ ਕਿ ਹਾਂ ਇਹ ਆਵਾਜ਼ ਉੱਥੇ ਚਾਹੀਦੀ ਤੇ ਉੱਥੇ 92 ਜਿਹੜੇ ਸੀਗੇ ਨਾ ਟੈਸਟ ਜ਼ਰੂਰ ਇੱਕ ਵਾਰੀ ਉਹਨਾਂ ਦਾ ਟੈਸਟ ਹੁੰਦਾ ਖੈਰ ਇੱਥੇ ਨਹੀਂ ਪਰ ਹਰਿਆਣੇ ਦੇ ਵਿੱਚ ਇਹਨਾਂ ਨੂੰ ਇਮਤਿਹਾਨ 'ਚ ਪਾ ਦਿੱਤਾ ਗਿਆ ਦੇਖੋ ਗੱਲ ਕੀ ਹੈ ਕਿ ਹਰਿਆਣਾ ਦਾ ਜਿਵੇਂ ਇਲੈਕਸ਼ਨ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਬਰੋਬਰ ਹੀ ਹੋਏਗਾ 10 ਜੂਨ ਨੂੰ ਇੱਥੇ ਤੇ ਜਿਹੜੀ ਇਹ ਚੀਜ਼ ਸਾਫ਼ ਹੋ ਗਈ ਹੁਣ ਇਹਨਾਂ ਵਾਸਤੇ ਸਮੱਸਿਆ ਕੀ ਹੋ ਗਈ ਕਿ ਦੇਖੋ ਇੱਥੇ ਆਜ਼ਾਦ ਆ ਗਿਆ ਕਾਰਤਿਕੇ ਸ਼ਰਮਾ ਆ ਗਿਆ ਇਹ ਕਹ ਲਓ ਕਿ ਪੁਰਾਣੀ ਸਿਆਸੀ ਵਿਰਾਸਤ ਦਾ ਹੀ ਇੱਕ ਵਾਰਿਸ ਆ ਇਹ ਵੀ ਮੈਦਾਨ ਦੇ ਵਿੱਚ ਆ ਗਿਆ ਤਾਂ ਦੂਸਰੇ ਪਾਸੇ ਕ੍ਰਿਸ਼ਨ ਲਾਲ ਪੰਵਾਰ ਆ ਤੇ ਭਾਜਪਾ ਬੰਨਿਓ ਤਾਂ ਤੀਸਰੇ ਪਾਸੇ ਆ ਗਿਆ ਅਜੇ ਮਾਕਨ ਜਿਹੜਾ ਆ ਇਹ ਕਾਂਗਰਸ ਦਾ ਬਹੁਤ ਵੱਡਾ ਨਾਮ ਆ ਹੁਣ ਕਾਂਗਰਸ ਵਾਸਤੇ ਇੱਕ ਇਮਤਿਹਾਨ ਦੀ ਘੜੀ ਹੈ ਮਸਲਾ ਕੀ ਹੈ ਕਿ ਜਿਹੜਾ 10 ਜੂਨ ਨੂੰ ਇਲੈਕਸ਼ਨ ਹੋਣਾ ਹੈ ਇਹਨਾਂ ਨੂੰ ਚਾਹੀਦੇ ਆ 31 ਮੈਂਬਰ 31 ਭਾਜਪਾ ਦੇ ਕੋਲ ਹੈਗੇ ਆ ਤੇ ਕਾਂਗਰਸ ਦੇ ਕੋਲ ਹੈ ਪੂਰੇ ਜੀ ਹੁਣ ਕੁਲਦੀਪ ਬਿਸ਼ਨੋਈ ਪਿਛਲੇ ਦਿਨੀ ਗਿਆ ਸੀਗਾ ਖੱਟਰ ਨੂੰ ਮਿਲਣ ਕੁਲਦੀਪ ਬਿਸ਼ਨੋਈ ਤੇ ਕੁਝ ਹੋਰ ਵਿਧਾਇਕ ਦੱਸਦੇ ਆ ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੀ ਵਾਰੀ ਵੀ ਇੱਥੇ ਖੇਲਾ ਹੋ ਗਿਆ ਸੀਗਾ ਪੈਨ ਵਾਲਾ ਬੈਂਗਣੀ ਪੈਨ ਨਾਲ ਨਿਸ਼ਾਨ ਲਾਉਣਾ ਸੀ ਤੇ ਨੀਲੇ ਨਾਲ ਲਾਏ ਕੁਝ ਕਾਂਗਰਸ ਤੇ ਚੰਦਰਾ ਆਰਾਮ ਨਾਲ ਚਲੇ ਗਿਆ ਸੀ ਰਾਜ ਸਭਾ ਦੇ ਵਿੱਚ ਇੱਥੇ ਹੁਣ ਖੇਲਿਆ ਤੋਂ ਬਚਣ ਵਾਸਤੇ ਇਹਨਾਂ ਨੇ ਬੱਸ ਭਰੀ ਆ ਤੇ ਪਾਂ ਕਰਾਉਂਦੀ ਉਹ ਬੱਸ ਜਿਹੜੀ ਆ ਉਹ ਚਲੇਗੀ ਛੱਤੀਸਗੜ੍ਹ ਨੂੰ ਪਰ ਇਹਦੇ ਵਿੱਚ ਇਹ ਆ ਕਿ ਇਸ ਵਾੜੇਬੰਦੀ ਚ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ ਇਹਨੂੰ ਕਹਿੰਦੇ ਵਾੜਾਬੰਦੀ ਮਤਲਬ ਕਿ ਜਿਵੇਂ ਭੇਡਾਂ ਬਿਠਾ ਕੇ ਗਰਾਊਂਡ ਦੇ ਵਿੱਚ ਤੇ ਆਲੇ ਦੁਆਲੇ ਛਾਪੇ ਲਾ ਦਿੰਦੇ ਹੁੰਦੇ ਸੀਗੇ ਪਹਿਲੇ ਜ਼ਮਾਨੇ 'ਚ ਖੁੱਲੇ ਸਮੇਂ 'ਚ ਛਾਪੇ ਲਾ ਦਿੰਦੇ ਸੀ ਆ ਜਿਹੜੀ ਤੇ ਉਹਨੂੰ ਕਹਿੰਦੇ ਵਾੜਾ ਆਰਜੀ ਵਾੜਾ ਤਾਂ ਇਸ ਤਰ੍ਹਾਂ ਇਹਨਾਂ ਨੂੰ ਮੈਂ ਕਹਿੰਦਾ ਕਿ ਵਾੜੇਬੰਦੀ ਹੈ ਮਤਲਬ ਕਿ ਕੋਈ ਬਾਹਰੋਂ ਕੋਈ ਜਾਨਵਰ ਨਾ ਪੈ ਜਾਵੇ ਹੁਣ ਇਹਨੂੰ ਮੈਂ ਜਾਨਵਰ ਕਹਿ ਰਿਹਾ ਮਤਲਬ ਕਿ ਕੋਈ ਸਾਡਾ ਬੰਦਾ ਚੁੱਕ ਕੇ ਨਾ ਲੈ ਜਾਏ ਸਿਆਸਤਦਾਨ ਤਾਂ ਖੈਰ ਇਹ ਹੁਣ ਇਸੇ ਡਰ ਤੋਂ ਛੱਤੀਸਗੜ੍ਹ ਦੇ ਵਿੱਚ ਲੈ ਗਏ ਪਰ 3 ਵਿਧਾਇਕ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਸਣੇ ਕੁਲਦੀਪ ਬਿਸ਼ਨੋਈ ਦੇ ਗਾਇਬ ਹੈ ਤੇ ਇਹਦਾ ਮਤਲਬ ਕਿ ਕਾਂਗਰਸ ਨਾਲ ਖੇਲਾ ਹੋਣ ਦੇ ਪੂਰੇ ਚਾਂਸ ਫਿਰ ਬਣ ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਸਰ ਜੀ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ ਜਿਨ੍ਹਾਂ ਦੇ ਨਾਲ ਆਪਾਂ ਹਰਿਆਣੇ ਦੀ ਸਿਆਸਤ ਤੋਂ ਲੈ ਕੇ ਤੇ ਸਿੱਧੂ ਮੂਸੇਵਾਲੇ ਦੀ ਮੌਤ ਬਾਰੇ ਜੋ ਗੈਂਗਸਟਰ ਨੇ ਦਾਅਵਾ ਕੀਤਾ ਉੱਥੋਂ ਤੱਕ ਆਪਾਂ ਖਬਰਾਂ ਤੇ ਚਰਚਾ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਬ੍ਰੇਕ ਤੋਂ ਪਾਰ ਵੀ ਕੁਝ ਹੋਰ ਅਹਿਮ ਖਬਰਾਂ ਬਾਰੇ ਆਪਾਂ ਜਾਣਕਾਰੀਆਂ ਤੁਹਾਨੂੰ ਦਿੰਦੇ ਚੱਲਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਪਹੁੰਚ ਚੁੱਕੀ ਹੈ। ਗੋਡਾਊਨ ਅਤੇ ਫਲੋਰ ਫਰਨੀਚਰ ਦੇ ਨਾਲ ਭਰਿਆ ਪਿਆ ਹੈ। ਅੱਜ ਹੀ ਪਹੁੰਚੋ ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵਨਿਊ ਸੈਕਰਾਮੈਂਟੋ 9165500758। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪਹਿਲੇ ਹਿੱਸੇ ਦੇ ਵਿੱਚ ਆਪਾਂ ਨੂੰ ਮਿੰਟੂ ਗੁਰਸਰੀਆ ਜੀ ਨੇ ਕੁਝ ਖਾਸ ਖਬਰਾਂ ਬਾਰੇ ਦਿੱਤੀਆਂ ਸੀ ਜਾਣਕਾਰੀਆਂ, ਉਹਨਾਂ ਨੇ ਤਬਸਰਾ ਕੀਤਾ ਸੀ ਖਬਰਾਂ ਦਾ। ਦੂਜੇ ਹਿੱਸੇ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀਆਂ ਦਿੰਦੇ ਚੱਲਦੇ ਹਾਂ ਕੁਝ ਹੋਰ ਖਬਰਾਂ ਦੇ ਬਾਰੇ। ਲੰਘੇ ਦਿਨੀ ਇੱਕ ਚਰਚਾ ਕੀਤੀ ਸੀ ਵੀ ਕਾਂਗਰਸ ਦੇ ਜਹਾਜ਼ ਦੇ ਵਿੱਚੋਂ ਛਾਲਾਂ ਵੱਜ ਰਹੀਆਂ ਨੇ ਤੇ ਬਹੁਤੀਆਂ ਛਾਲਾਂ ਹੁਣ ਜਿਹੜੀਆਂ ਵੱਜ ਰਹੀਆਂ ਨੇ ਉਹ ਭਾਜਪਾ ਵਾਲੇ ਪਾਲੇ ਨੂੰ ਵੱਜ ਰਹੀਆਂ ਨੇ। ਸੁਨੀਲ ਜਾਖੜ ਤੋਂ ਬਾਅਦ ਗੁਜਰਾਤ ਦੇ ਨਾਮੀ ਨੌਜਵਾਨ ਆਗੂ ਹਾਰਦਿਕ ਪਟੇਲ ਨੇ ਵੀ ਭਾਜਪਾ ਜੁਆਇਨ ਕਰ ਲਈ ਹੈ। ਜੀ ਹਾਂ, ਕਾਂਗਰਸ ਦੇ ਸਾਬਕਾ ਨੇਤਾ ਹਾਰਦਿਕ ਪਟੇਲ, ਜੋ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਸਨ, ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਟਵੀਟ ਕੀਤਾ ਵੀ ਉਹ ਪ੍ਰਧਾਨ ਮੰਤਰੀ ਦੇ ਸਿਪਾਹੀ ਵਾਂਗ ਕੰਮ ਕਰਨਗੇ ਤੇ ਆਪਣਾ ਨਵਾਂ ਅਧਿਆਇ ਜਿਹੜਾ ਉਹ ਸ਼ੁਰੂ ਕਰਨਗੇ। ਹਾਰਦਿਕ ਪਟੇਲ ਇੱਕ ਚਰਚਿਤ ਚਿਹਰਾ, 25-26 ਸਾਲਾਂ ਦਾ ਉਹ ਨੌਜਵਾਨ ਜਿਹਨੇ ਇੱਕ ਵਾਰੀ ਗੁਜਰਾਤ ਦੀ ਪੋਲਿਟਿਕਸ ਦੇ ਵਿੱਚ ਤੂਫਾਨ ਖੜੇ ਕਰਤੇ ਸੀਗੇ। ਹਾਰਦਿਕ ਪਟੇਲ ਨੇ ਗੁਜਰਾਤ ਦੇ ਵਿੱਚ ਭਾਜਪਾ ਨੂੰ ਵਾਹ ਨਹੀਂ ਪਾਤਾ ਸੀਗਾ ਔਰ ਬੜਾ ਤਕੜਾ ਕ੍ਰਿਟਿਕ ਰਿਹਾ ਇਹ ਭਾਜਪਾ ਦਾ, ਪਰ ਹੁਣ ਭਾਜਪਾ ਜੁਆਇਨ ਕਰਕੇ ਬਿਲਕੁਲ ਠੀਕ ਹੈ। ਉਸੇ ਤਰ੍ਹਾਂ ਜਿਵੇਂ ਸੁਨੀਲ ਜਾਖੜ ਇੱਥੇ 2015-16 ਦੇ ਵਿੱਚ ਜਦੋਂ ਇੱਥੇ ਮਿਨੋਰਟੀਜ਼ ਨਾਲ ਮਾੜਾ ਬਿਹੇਵ ਕੀਤਾ ਜਾ ਰਿਹਾ ਸੀ, ਸਰਕਾਰ ਮੋਬ ਲੈਂਚਿੰਗ ਕੀਤੀ ਜਾ ਰਹੀ ਸੀ ਜਾਂ ਸਰਕਾਰਾਂ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਸਿੱਧੇ ਤੌਰ ਤੇ ਸਰਕਾਰਾਂ ਨਾਲ ਰਿਲੇਟਡ ਬੰਦੇ ਅਤਿਆਚਾਰ ਕਰ ਰਹੇ ਸੀ, ਜ਼ੁਲਮ ਕਰ ਰਹੇ ਸੀਗੇ, ਤਾਂ ਉਦੋਂ ਬੜੇ ਕੱਟੜ ਆਲੋਚਕ ਸੀਗੇ। ਪਰ ਹੁਣ ਉਹਨਾਂ ਨੇ ਭਾਜਪਾ ਨੂੰ ਵੀ ਉਹਨਾਂ ਨੇ ਵੀ ਜੁਆਇਨ ਕਰ ਲਿਆ। ਬਹੁਤ ਸਾਰੇ ਲੋਕ ਹੋਰ ਚਲੇ ਗਏ ਨੇ ਭਾਜਪਾ ਦੇ ਵਿੱਚ, ਮਨਜਿੰਦਰ ਸਿਰਸਾ, ਫਤਿਹ ਜੰਗ ਬਾਜਵਾ, ਰਾਣਾ ਗੁਰਮੀਤ ਸੋਢੀ, ਇੱਕ ਲੰਬੀ ਲਿਸਟ ਹੈ ਜਿਨ੍ਹਾਂ ਦਾ ਕਾਂਗਰਸ ਤੋਂ ਮਨ ਉਚਾਟ ਹੋ ਗਿਆ ਤੇ ਹੁਣ ਭਾਜਪਾ ਵੱਲ ਚਲੇ ਗਏ ਨੇ। ਵੈਸੇ ਜਿਹੜੇ ਸਿਆਸੀ ਮਾਹਰ ਨੇ ਜਾਂ ਸਿਆਸੀ ਤੌਰ ਤੇ ਜਿਹੜੇ ਸੁਹਿਰਦ ਤੇ ਰੌਸ਼ਨ ਦਿਮਾਗ ਲੋਕ ਨੇ, ਉਹ ਕਹਿੰਦੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇੱਕੋ ਸਿੱਕੇ ਦੇ ਦੋ ਪਾਸੇ ਨੇ। ਖੈਰ, ਉਧਰ ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਵਿੱਚ ਸ਼ੱਕੀ ਅੱਤਵਾਦੀਆਂ ਵੱਲੋਂ ਇੱਕ ਦਲਿਤ ਮਹਿਲਾ ਅਧਿਆਪਕ, ਔਰਤ ਅਧਿਆਪਕ ਦਾ ਕਤਲ ਕੀਤੇ ਜਾਣ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਵਿੱਚ ਹੁਣ ਡਰ ਦਾ ਮਾਹੌਲ ਬਣ ਗਿਆ, ਖਾਸ ਕਰਕੇ ਜਿਹੜੇ ਮੁਲਾਜ਼ਮ ਤਬਕੇ ਨਾਲ ਸੰਬੰਧ ਰੱਖਦੇ ਨੇ। ਇਸ ਕਰਕੇ ਕਰੀਬ 125 ਹਿੰਦੂ ਪਰਿਵਾਰ ਜਿਹੜੇ ਆ ਉਹ ਵਾਦੀ ਦੇ ਵਿੱਚੋਂ ਹਿਜਰਤ ਕਰ ਗਏ ਨੇ। ਅਨੁਸੂਚਿਤ ਜਾਤਾਂ ਤੇ ਜਨਜਾਤੀਆਂ ਦੇ ਕਸ਼ਮੀਰ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮ ਵੀ ਕਸ਼ਮੀਰੀ ਪੰਡਤਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਸ਼ਾਮਲ ਹੋਏ ਸਨ। ਸਾਰੇ ਮੁਲਾਜ਼ਮ ਚਾਹੁੰਦੇ ਨੇ ਕਿ ਉਹਨਾਂ ਨੂੰ ਜੰਮੂ ਦੇ ਵਿੱਚ ਟਰਾਂਸਫਰ ਕੀਤਾ ਜਾਵੇ। ਖਿੱਤੇ ਦੇ ਵਿੱਚ ਮਿੱਥ ਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਮੰਗਲਵਾਰ ਨੂੰ ਅੱਤਵਾਦੀਆਂ ਦੇ ਕੁਲਗਾਮ ਜ਼ਿਲ੍ਹੇ ਦੇ ਇੱਕ ਸਕੂਲ ਅੰਦਰ ਅਧਿਆਪਕਾ ਰਜਨੀ ਬਾਲਾ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬਾਰਾਮੂਲਾ ਦੀ ਹਿੰਦੂ ਕਸ਼ਮੀਰੀ ਪੰਡਤ ਕਲੋਨੀ ਦੇ ਆਗੂ ਅਵਤਾਰ ਕ੍ਰਿਸ਼ਨ ਭੱਟ ਨੇ ਕਿਹਾ ਕਿ ਇਲਾਕੇ ਦੇ ਵਿੱਚ ਰਹਿੰਦੇ ਕਰੀਬ 350 ਪਰਿਵਾਰਾਂ ਦੇ ਵਿੱਚੋਂ ਅੱਧੇ ਇੱਥੋਂ ਚਲੇ ਗਏ ਨੇ। ਉਹ ਕਹਿੰਦੇ ਵੀ ਅਸੀਂ ਵੀ ਟਰੱਕ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ ਹੋਈ ਹੈ ਤੇ ਸਾਨੂੰ ਵੀ ਕਿਸੇ ਸਮੇਂ ਘਰ-ਬਾਰ ਛੱਡਣਾ ਪੈ ਸਕਦਾ ਹੈ। ਮਿੱਥ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਕਰਕੇ, ਉਹ ਕਹਿੰਦੇ ਕਤਲਾਂ ਕਰਕੇ ਅਸੀਂ ਸਦਮੇ ਦੇ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਫੌਰੀ ਸੁਰੱਖਿਅਤ ਥਾਂ ਤੇ ਭੇਜੇ। ਕਿਸੇ ਵੀ ਇਨਸਾਨ ਦਾ ਕਿਸੇ ਵੀ ਥਾਂ ਤੋਂ ਉਜਾੜਾ ਚੰਗਾ ਨਹੀਂ ਹੈ। ਸਾਨੂੰ ਇਹਨੂੰ ਦੁਖਦਾਈ, ਨਿੰਦਣਯੋਗ ਕਹਿਣਾ ਪਊਗਾ। ਪਰ ਬਹੁਤੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਖੰਗਾਲਦੇ ਨਹੀਂ ਹਾਂ। ਕਈ ਵਾਰੀ ਲੋਕਾਂ ਦਾ ਉਜਾੜਾ ਜਾਂ ਲੋਕਾਂ ਦਾ ਕਤਲੇਆਮ ਕਿਸੇ ਖਾਸ ਨਿਸ਼ਾਨੇ ਨੂੰ ਮਿੱਥ ਕੇ ਕਰਾਇਆ ਜਾਂਦਾ ਹੈ ਔਰ ਇੰਡੀਆ ਦਾ ਜਿਹੜਾ ਤੰਤਰ ਹੈ ਇਹਨਾਂ ਚੀਜ਼ਾਂ ਦੇ ਲਈ ਬਦਨਾਮ ਵੀ ਰਿਹਾ। ਅਤੀਤ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੋ ਰਹੀਆਂ ਨੇ। ਤਾਂ ਕਸ਼ਮੀਰ ਫਾਈਲਸ ਫਿਲਮ ਆਉਣੀ ਤੇ ਉਹਨੂੰ ਮੁਸਲਮਾਨ ਭਾਈਚਾਰੇ ਦੇ ਨਾਲ ਜੋੜਿਆ ਜਾਣ ਲੱਗਿਆ। ਉਸ ਤੋਂ ਬਾਅਦ ਜਿਹੜੀਆਂ ਧਾਰਮਿਕ ਜੋ ਯਾਤਰਾਵਾਂ ਕੱਢੀਆਂ ਜਾ ਰਹੀਆਂ ਸੀ ਰਾਮ ਨੌਮੀ ਦੇ ਮੌਕੇ ਜਾਂ ਸ਼੍ਰੀ ਗਣੇਸ਼ ਜਯੰਤੀ ਦੇ ਮੌਕੇ, ਉਹਨਾਂ ਦੇ ਦਰਮਿਆਨ ਟਕਰਾਅ ਹੋਣੇ, ਜਾਣ ਬੁੱਝ ਕੇ ਮੁਸਲਮਾਨਾਂ ਦੇ ਘਰ ਢਾਉਣੇ। ਤੇ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਟਾਰਗੇਟ ਤੇ ਕੌਣ ਆਇਆ? ਮੁਸਲਮਾਨ ਭਾਈਚਾਰਾ, ਘੱਟ ਗਿਣਤੀ ਭਾਈਚਾਰਾ। ਜਦੋਂ ਘੱਟ ਗਿਣਤੀ ਭਾਈਚਾਰੇ ਦੇ ਉੱਤੇ ਜ਼ੁਲਮ ਵਧੀਕੀਆਂ ਨੂੰ ਲੋਕ ਸੈਲੀਬ੍ਰੇਟ ਕਰਦੇ ਆ ਤਾਂ ਇਹਨਾਂ ਚੀਜ਼ਾਂ ਦਾ ਲਾਹਾ ਸੱਤਾਧਾਰੀ ਧਿਰ ਨੂੰ ਮਿਲਦਾ। ਸੱਤਾਧਾਰੀ ਧਿਰ ਕੌਣ ਆ? ਭਾਜਪਾ। ਇਸ ਕਰਕੇ ਬਹੁਤੇ ਲੋਕ ਕਹਿੰਦੇ ਕਿ ਇਹ 2024 ਦਾ ਇਲੈਕਸ਼ਨ ਆ। ਹਾਲਾਂਕਿ ਕਿਸੇ ਦੇ ਵੀ ਕਤਲ,
ਕਿਸੇ ਬੰਦੇ ਵੱਲੋਂ, ਕਿਸੇ ਅੱਤਵਾਦੀ ਵੱਲੋਂ, ਕਿਸੇ ਸੁਰੱਖਿਆ ਮੁਲਾਜ਼ਮ ਵੱਲੋਂ ਕੀਤੇ ਜਾਣ ਨੂੰ ਜਾਂ ਕਿਸੇ ਗੈਰ ਸਮਾਜੀ ਅੰਸਰ ਵੱਲੋਂ ਕੀਤੇ ਜਾਣ ਨੂੰ ਅਸੀਂ ਜਾਇਜ਼ ਨਹੀਂ ਕਰਾਰ ਦੇ ਸਕਦੇ। ਪਰ ਜਿਹੜੇ ਰਾਜਕਰਤਾ ਸ਼੍ਰੇਣੀ ਹੈ, ਧਿਰ ਆ, ਉਹਨੂੰ ਘੱਟੋ ਘੱਟ ਉਹਦੇ ਜਿਹੜੇ ਚਾਹੁਣ ਵਾਲੇ ਆ, ਜਿਹੜੇ ਬਹੁਤ ਹਾਰਡਕੋਰ ਉਹਨਾਂ ਦੇ ਚਾਹੁਣ ਵਾਲੇ ਸਮਰਥਕ ਆ, ਫੈਨ ਆ, ਉਹ ਪੁੱਛ ਤਾਂ ਸਕਦੇ ਆ ਵੀ ਤੁਸੀਂ ਤਾਂ ਕਹਿੰਦੇ ਸੀ ਧਾਰਾ 370 ਖਤਮ ਕਰਨ ਤੋਂ ਬਾਅਦ ਉੱਥੇ ਵਧੀਆ ਮਾਹੌਲ ਹੋ ਜਾਊਗਾ, ਜਾ ਕੇ ਪਲਾਟ ਲੈਵਾਂਗੇ ਅਸੀਂ, ਤੇ ਉੱਥੇ ਜਿਹੜੇ ਰਹਿਣ ਵਾਲੇ ਉੱਥੇ ਤਾਂ ਉਹ ਵੀ ਨਹੀਂ ਰਹਿਣ ਜੋਗੇ ਹੁਣ, ਪਲਾਟ ਲੈਣ ਦੀ ਤਾਂ ਦੂਰ ਦੀ ਗੱਲ ਆ। ਸੋ ਇਹ ਸਵਾਲ ਬਣਦੇ ਆ, ਪਰ ਸਵਾਲ ਕਈ ਵਾਰੀ ਸੱਤਾਧਾਰੀ ਧਿਰ ਨੂੰ ਕਰਨ ਵਾਲਾ ਕੋਈ ਰਹਿੰਦਾ ਨਹੀਂ, ਜਿਵੇਂ ਹੁਣ ਕਾਂਗਰਸ ਦੀ ਹਾਲਤ ਹੈ। ਖੈਰ, ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਖਬਰਾਂ ਤਾਂ ਹੋਰ ਬਥੇਰੀਆਂ ਨੇ ਜਿਹੜੀਆਂ ਅਹਿਮ ਨੇ, ਜਿਹੜੀਆਂ ਤੁਹਾਡੇ ਨਾਲ ਹੋਰ ਚਰਚਾ ਕੀਤੀਆਂ ਜਾ ਸਕਦੀਆਂ, ਪਰ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ, ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਉਸ ਪ੍ਰੋਗਰਾਮ ਦੇ ਵਿੱਚ ਖਾਸ ਜਾਣਕਾਰੀਆਂ। ਤੇ ਸ਼ਹੀਦੀ ਹਫ਼ਤਾ, ਘੱਲੂਘਾਰਾ ਹਫ਼ਤਾ ਚੱਲ ਰਿਹਾ, ਤੇ ਇਸੇ ਬਾਬਤ ਆਪਾਂ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਚਰਚਾ ਵੀ ਕਰਦੇ ਹਾਂ। ਅੱਜ 2 ਜੂਨ ਹੈ, ਤੇ ਅੱਜ ਤੁਸੀਂ ਵੀ ਦੁਪਹਿਰੇ ਜਿੰਨੇ ਵੀ ਡਿਸਕਸ਼ਨ ਪ੍ਰੋਗਰਾਮ ਜਿਹੜੇ ਚੱਲਦੇ ਆ, ਉਹਨਾਂ ਦੇ ਵਿੱਚ ਤੁਸੀਂ ਵੀ 408 272 5200 ਤੇ ਆਪਣੀ ਕਹਾਣੀ, ਉਦੋਂ ਦੇ ਜਜ਼ਬਾਤ ਜਾਂ ਇਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਕਿੱਥੇ ਰੱਖ ਕੇ ਦੇਖਦੇ ਆ, ਆਪਣੀ ਕਿਸੇ ਵੀ ਤਰੀਕੇ ਦੀ ਰਾਏ ਜਿਹੜੀ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਸਾਰੇ ਹੀ ਸ਼ਹੀਦਾਂ ਨੂੰ ਪੰਜਾਬੀ ਰੇਡੀਓ USA ਜਿਹੜਾ ਉਹ ਨਮਨ ਕਰਦਾ ਤੇ ਸ਼ਰਧਾਂਜਲੀ ਅਰਪਿਤ ਕਰਦਾ। ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਪ੍ਰੋਗਰਾਮਾਂ ਦੀ ਤਿਆਰੀ ਹੈ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਤੁਹਾਨੂੰ ਸਾਰਿਆਂ ਨੂੰ ਆਖਿਰ ਦੇ ਵਿੱਚ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।